ਹਾਂਜੀ ਪੰਜਾਬੀ ਬੈਸਟ ਫਾਰ ਐਵਰ ਦੇ ਇੱਕ ਨਵੇਂ ਬਲੌਗ ਦੇ ਵਿੱਚ ਦੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦਾ ਜੀ ਸਤ ਬਿਸਮਿਲ੍ਲਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ। ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੁਆ ਕਰਦੇ ਹਾਂ ਵੀ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਮੈਂ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਜੀ ਤੇ ਕਰਦੇ ਹਾਂ ਜੀ ਅੱਜ ਦਾ ਆਪਣਾ ਵਲੌਗ ਸ਼ੁਰੂ। ਮੈਂ ਪਹਿਲੇ ਗਿਆ ਹੋਇਆ ਸੀ ਸਮੁੰਦਰੀ ਤੇ ਹੁਣ ਮੈਂ ਪਹੁੰਚਿਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ। ਰਾਣਾ ਸਾਹਿਬ अस्सलाम वालेकुम। ਰਾਣਾ ਸਾਹਿਬ ਤੇ ਇੱਧਰ ਮੌਜੂਦ ਕੋਈ ਨਹੀਂ ਹੈਗੇ। ਰਾਣਾ ਸਾਹਿਬ ਨਹੀਂ, ਰਾਣਾ ਸਾਹਿਬ ਇੱਥੇ ਹੈ ਕੋਈ ਨਹੀਂ ਜੀ। ਤੇ ਮੇਰਾ ਖਿਆਲ ਆ ਵੀ ਉਧਰ ਕਿਧਰੇ ਉਹ ਪੱਗ ਜੀ ਨਜ਼ਰ ਆਉਂਦੀ ਆ। ਦਿਖਾਣਾ ਮੈਂ ਤੁਹਾਨੂੰ ਇਹ ਉਹ ਇੱਥੋਂ ਜ਼ੂਮ ਵੀ ਪੂਰਾ ਨਹੀਂ ਹੁੰਦਾ, ਵਾਵਾ ਦੂਰ ਬੈਠੇ ਆ। ਅੱਛਾ ਮੈਂ ਦੱਸਦਾ ਸੀਗਾ ਤੁਹਾਨੂੰ ਵੀ ਮੈਂ ਗਿਆ ਸੀ ਸਮੁੰਦਰੀ। ਲਓ ਜੀ ਇੱਥੇ ਤਾਂ ਇੱਕ ਵਾਧਾ ਵੀ ਹੋਇਆ ਹੋਇਆ। ਰਾਣਾ ਸਾਹਿਬ ਨੇ ਤਾਂ ਮੇਰਾ ਖਿਆਲ ਹੈ ਖੋਤੀ ਵੀ ਲੈ ਲਈ ਹੋਈ ਹੈ। ਆਹੋ ਬੱਚਾ ਜੀ ਛੋਟਾ ਜਿਹਾ ਹੈ, ਇਹਦਾ ਇੱਕ ਭਾਈ ਵਿਛੜ ਗਿਆ ਸੀ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ। ਤੇ ਹਾਂਜੀ ਮੈਂ ਗਿਆ ਸੀ ਜੀ ਸਮੁੰਦਰੀ ਗਿਆ ਸੀਗਾ ਤੇ ਬੀਜ ਲਿਆ ਮੱਕੀ ਦਾ ਜਾ ਕੇ। ਸੁਬਹ ਉੱਥੇ ਪਹੁੰਚਿਆ, ਹੁਣ ਇੱਥੇ ਆਇਆ ਸੀਗਾ ਕਿਉਂਕਿ ਕੱਲ ਨੂੰ ਮੈਂ ਮੱਕੀ ਲਵਾਉਣੀ ਆ ਤੇ ਇਸ ਵਾਸਤੇ ਉਧਰੋਂ ਜਾ ਕੇ ਆ। ਫਿਰ ਮੈਂ ਕਿਹਾ ਵੀ ਇੱਥੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਚੱਲਦੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਫਿਰ ਉਧਰ ਆਪਣੇ ਡੇਰੇ ਚੱਲਾਂਗੇ। ਤੇ ਬਾਕੀ ਤੁਹਾਡਾ ਲਾਮਾ ਜਿਹੜਾ ਸੀਗਾ ਆਲੂ ਗੋਸ਼ਤ ਵਾਲਾ ਉਹ ਲੈ ਗਿਆ ਹੋਇਆ ਜੀ ਕੱਲ ਦੀ ਵੀਡੀਓ ਦੇ ਵਿੱਚ। ਤੇ ਬਹੁਤ ਸਾਰੇ ਦੋਸਤਾਂ ਦਾ ਜਿਹੜਾ ਇੱਕ ਸਾਡੇ ਨਾਲ ਗਿਲਾ ਸੀਗਾ ਉਹ ਵੀ ਉਮੀਦ ਆ ਵੀ ਕਾਫੀ ਹੱਦ ਤੱਕ ਕੀ ਵੀ ਉਹ ਸਾਰਾ ਹੀ ਦੂਰ ਹੋ ਗਿਆ। ਵੀ ਜਿਹੜੀ ਜੇਲ੍ਹ ਦੇ ਵਿੱਚ ਇੱਕ ਗੱਲ ਫਸੀ ਹੋਈ ਸੀਗੀ ਵੀ ਸ਼ਾਇਦ ਯਾਰ ਸਾਡੀ ਕੋਈ ਲੜਾਈ ਹੈ, ਇੱਦਾਂ ਦੀ ਕੋਈ ਗੱਲ ਨਹੀਂ ਸੀਗੀ। ਠੀਕ ਹੈ ਜੀ, ਆਪਾਂ ਰਾਣਾ ਸਾਹਿਬ ਦੇ ਉੱਥੇ ਚੱਲਦੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਆਹ ਜ਼ਮੀਨ ਹੈਗੀ ਆ ਉਹ ਜਿਹੜੀ ਚ ਦੇਖ ਲਓ ਵੀ ਤੁਸੀਂ ਪਰਸੋਂ ਆਲੂ ਸੀਗੇ, ਚੌਥੇ ਤੱਕ ਆਲੂ ਖਲੋਤੇ ਸੀਗੇ ਤੇ ਫਿਰ ਆਹ ਕਰਕੇ ਨਾ ਆਲੂਆਂ ਦੀ ਪਟਾਈ ਹੋ ਕੇ ਤੇ ਫਿਰ ਜ਼ਮੀਨ ਦਾ ਲੇਵਲ ਹੋ ਕੇ ਤੇ ਉਸ ਤੋਂ ਬਾਅਦ ਜ਼ਮੀਨ ਵਾਹੀ ਵੀ ਪਈ ਹੈ। ਇੱਥੇ ਮੇਰਾ ਖਿਆਲ ਆ ਵੀ ਕਰੇਲਾ ਲੱਗੂਗਾ। ਆਹ ਰਾਣਾ ਸਾਹਿਬ ਦੀ ਕਣਕ ਆ ਜੀ। ਉਹ ਮੇਰੇ ਨਾ ਇੱਕ ਹੱਥ ਦੇ ਵਿੱਚ ਅਸਲ ਦੇ ਵਿੱਚ ਆ ਮੈਂ ਝੋਲਾ ਮੋਟਰਸਾਈਕਲ ਦੇ ਨਾਲੋਂ ਲਾ ਕੇ ਲਿਆ। ਇਹਦੇ ਵਿੱਚ ਆਪਣਾ ਸਾਰਾ ਸਮਾਨ ਹੁੰਦਾ ਜੀ, ਵੀ ਮਾਈਕ ਵੀ ਹੈ ਇਹਦੇ ਵਿੱਚ ਸਟੈਂਡ ਵੀ ਆ, ਇਹਦੇ ਵਿੱਚ ਕੀ ਕਹਿੰਦੇ ਆ ਉਹਨੂੰ ਪਾਵਰ ਬੈਂਕ ਉਹ ਵੀ ਇਹਦੇ ਵਿੱਚ ਹੀ ਆ, ਸਾਰਾ ਕੁਝ ਯਾਨੀ ਕਿ ਇਹਦੇ ਵਿੱਚ ਹੁੰਦਾ। ਇਹ ਫਿਰ ਨਾਲ ਰੱਖਣਾ ਪੈਂਦਾ ਲਾਜ਼ਮੀ ਜ਼ਰੂਰੀ। ਤੂੜੀ ਵੀ ਰਾਣਾ ਸਾਹਿਬ ਦੀ ਮੁੱਕ ਗਈ ਹੋਈ ਹੈ ਜੀ। ਹਾਂਜੀ ਆ ਸ਼ਤਾਲਾ ਆ ਰਾਣਾ ਸਾਹਿਬ ਦਾ ਹੈ। ਵਾਹਵਾ ਹੀ ਸਫ਼ਰ ਕਰਨਾ ਪੈ ਗਿਆ। ਬਾ ਕਿਆ ਚਟਾਲਾ ਐਵੇਂ ਨਾਮ ਵਾਲੀ ਗੱਲ ਆ। अस्सलाम वालेकुम जी। राणा साहब की हाल चाल है जी? बड़ा सफ़र करवाया, बड़ी दूर आए बैठे हैं। अस्सलाम वालेकुम। आवाज़ भाई की हाल चाल है? पट्ठे वाट रहे? हाँ जी पट्ठे वाट रहे हैं। हाँ जी हाँ पट्ठे थोड़े जे कम हो गए सी, हैं कमाल खत्म हो गया, तूड़ी खत्म हो गई, बस इसलिए नीरे पा रहे हैं, ज़्यादा थोड़े देर लगते थे। अच्छा हाँ जी राणा साहब सुनाओ की हाल चाल है जी? हाँ ठीक ठाक। अच्छा पहले ਅਸੀਂ ਤਾਂ ਆਪਣੀ ਬਾਹਰ ਦੇ ਸੁਣਾਵਾਂਗੇ। ਹਾਂ ਪਹਿਲੇ ਤੁਸੀਂ ਸੁਣਾਓ, ਤੁਸੀਂ ਇਹ ਮੋਟਰਸਾਈਕਲ ਰੱਖ ਕੇ ਕਿੱਥੇ ਜਿਹੜਾ ਵਾ ਨਾ। ਹਾਂਜੀ ਉਹ ਤੁਸੀਂ ਹੈ ਕੋਈ ਨਹੀਂ ਸੀ ਜੀ ਡੇਰੇ। ਮੈਂ ਮੋਟਰਸਾਈਕਲ ਇੱਥੇ ਖੜਾ ਕਰਕੇ ਉੱਤੇ ਫਿਰ ਮੈਂ ਸਮੁੰਦਰੀ ਚਲਾ ਗਿਆ। ਅੱਛਾ ਬੀਜ ਲੈ ਕੇ ਆਇਆ ਜੀ ਮੱਕੀ ਦਾ। ਅੱਛਾ ਕਿਸ ਤਰ੍ਹਾਂ ਮਿਲਿਆ? ਹੈ ਕਿਸ ਤਰ੍ਹਾਂ ਮਿਲਿਆ ਰੇਟ ਰਾਣਾ ਸਾਹਿਬ? ਰੇਟ ਤਾਂ ਉਂਝ ਚੱਲ ਰਿਹਾ ਆ ਮੇਰਾ ਖਿਆਲ ਆ ਪਤਾ ਨਹੀਂ 25,000 ਹਾਂ 24,000। ਪਰ ਉਹ ਆਪਣੇ ਦੋਸਤ ਸੀਗੇ ਅੱਛਾ ਸਦੀਕ ਸ਼ੇਰਵਾਨੀ ਸਾਹਿਬ ਜੀ। ਅੱਛਾ ਅੱਛਾ ਹਾਂਜੀ ਉਹਨਾਂ ਦੇ ਫਿਰ ਉਹਦੇ ਨਾਲ ਜੀ ਉਹ ਆਪਾਂ ਨੂੰ ਮਾਰਕੀਟ ਦੇ ਉਹਦੇ ਤੇ ਹੀ ਲੱਭ ਗਿਆ ਜੀ। ਅੱਲਾ ਕੀਤਾ। ਅੱਛਾ ਅੱਛਾ 21,600 ਰੁਪਏ ਦਾ ਜੀ। ਯਾਨੀ ਕਿ ਸ਼ੇਰਵਾਨੀ ਸਾਹਿਬ ਨੇ ਤੇਰੇ 4,000 ਰੁਪਏ ਦੀ ਬਚਤ ਜਿਹੜੀ ਹੈ ਨਾ। ਹਾਂਜੀ 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 ਕਾਰ ਤੇ ਜੀ। ਹਾਂ ਉਂਝ ਤਾਂ ਫਿਰ ਇੱਥੇ ਤੁਹਾਨੂੰ ਪਤਾ ਹੀ ਹੈ ਜੀ ਬਲੈਕ ਨਹੀਂ ਵੈਸੇ ਬੜੇ
ਸ਼ਫੀਕ ਤੇ ਮੁਹੱਬਤ ਵਾਲੇ ਬੰਦੇ ਹੈ। ਅੱਛਾ ਚਲੋ ਜੀ, ਉਹ ਤਾਂ ਪੱਠੇ ਤਾਂ ਬਾਸ ਵੱਢ ਰਿਹਾ। ਤੇ ਯਾਰ ਸਾਡੇ ਕੋਲ ਨਾ ਹਾਂ ਇਸ ਟਾਈਮ ਨਾ ਜਦੋਂ ਸ਼ੁਰੂ ਹੁੰਦਾ ਨਾ ਫਰਵਰੀ ਦਾ ਮਹੀਨਾ, ਹਾਂਜੀ ਤੂੜੀ ਜਿਹੜੀ ਉਹ ਵੀ ਨੇੜੇ ਲੱਗ ਜਾਂਦੀ ਆ, ਹਾਂ ਤੇ ਕਮਾਦ ਆ ਨਾ ਜਿਹੜਾ ਹਾਂ ਉਹ ਵੀ ਤਕਰੀਬਨ ਸਾਡੇ ਅਸਲ 'ਚ ਅੰਦਾਜ਼ੇ ਤੋਂ ਨਾ ਤੂੜੀ ਸਾਡੀ ਕੁਝ ਬਾਰਿਸ਼ਾਂ 'ਚ ਖਰਾਬ ਹੋ ਗਈ, ਕੁਝ ਕੁੱਤਿਆਂ ਨੇ ਖਰਾਬ ਕਰ ਦਿੱਤੀ, ਤੇ ਉਹ ਸਾਡੀ 1 ਮਹੀਨੇ ਦੀ ਤੂੜੀ ਜਿਹੜੀ ਹੈ ਨਾ ਉਹ ਖੇ ਖਰਾਬ ਚਲੀ ਗਈ। ਤੇ ਕਮਾਦ ਸਖਤ ਸੀ ਤੇ ਜਾਨਵਰ ਖਾਂਦੇ ਕੋਈ ਨਹੀਂ ਸੀ। ਉਹ ਵੀ ਅਸੀਂ ਕੁਝ ਗੁੜ ਜਾਣੀ ਕਿ 2-3 ਮਣ ਬਣਵਾ ਲਿਆ, ਉਹ ਵੀ ਕੁਝ 15 ਕੁ ਦਿਨ ਘੱਟ ਜਿਹੜਾ ਵਾ ਚੱਲਿਆ। ਜਿਹੜਾ ਯਾਨੀ ਕਿ ਸੂਰਤ ਹਾਲ ਸਾਨੂੰ ਕੋਈ 15 ਮਾਰਚ ਤੋਂ ਬਾਅਦ ਪੇਸ਼ ਹੋਣੀ ਸੀ ਨਾ, ਉਹ ਅੱਜ ਹੀ ਹੋ ਗਈ। ਨਾਲੇ ਕੋਰੇ ਨੇ ਰਾਣਾ ਸਾਹਿਬ ਚਟਾਲੇ ਮਾਰਤੇ ਹੋਏ ਆ। ਆਹ ਦੇਖੋ ਨਾ ਵੀ ਤੁਸੀਂ ਇੰਨਾ ਖੜਾ, ਆਹ ਥੋੜੀ ਜਿਹੀ ਫਾਂਟ ਤੁਹਾਡੇ ਹੈਗੀ ਆ ਵੱਡੀ, ਮੇਰੇ ਵਾਲਾ ਹੀ ਹਿਸਾਬ ਆ। ਪਹਿਲੋਂ ਇਹ ਸੀ ਕਿ ਹਾਲੇ ਕਿ ਪਹਿਲਾ ਲੋ ਸਾਡਾ ਨਿਬੜਿਆ ਨਹੀਂ ਸੀ, ਉਹ ਦੇਖ ਸਰੋਂ ਜਿਹੜੀ ਹੈ ਨਾ, ਤੇ ਦੂਸਰਾ ਲੋ ਕੋਈ ਨਹੀਂ, ਯਾਨੀ ਕਿ ਅੱਗੇ ਨਾ ਜਿਹੜਾ ਟੁਰਿਆ ਕੋਈ ਨਹੀਂ ਹੈ। ਤੇ ਹੁਣ ਅੱਜ ਤਾਂ ਅਸੀਂ ਕਮਾਦ ਜਿਹੜਾ ਨਾ 2 ਡੰਗਾਂ ਦਾ ਲਿਆਏ ਆ। ਇਸ ਤਰੀ ਮੇਰਾ ਕਜ਼ਨ ਹੈ ਮਾਸਟਰ ਮਨਦੂਰ, ਉਹਨਾਂ ਕੋਲੋਂ, ਤੇ ਨਾਲੇ ਉਹਨਾਂ ਨੂੰ ਬੀਜ ਦਾ, ਉਹਨਾਂ ਕੋਲ ਨਾ ਬੀਜ ਨਰਮ ਹੈ ਆ। ਤੇ ਉਹ ਵੀ ਮੈਂ ਤਾਂ ਪਹਿਲੇ ਕਿ ਹੈ ਸੀ ਤਲਾਸ਼ 'ਚ, ਮੈਂ ਕਿਹਾ ਕਿਤੋਂ ਰੋਪੜੀਆਂ ਤੋਂ ਪਤਾ ਕਰਦੇ ਆ। ਉਹਨਾਂ ਨੇ ਦੇਖਿਆ ਉਹ ਠੀਕ ਆ। ਅਗਲੀ ਏਰੀਆ ਇੱਥੇ ਇਸ ਪੱਠਿਆਂ 'ਚ ਨਾ ਉਹੀ ਆ 3 ਕਨਾਲਾਂ 4 ਕਨਾਲਾਂ ਜਗ੍ਹਾ ਵਾ, ਇਹਦੇ 'ਚ ਨਾ ਉਹੀ ਕਮਾਦ ਬੀਜਾਂਗੇ। ਸਹੀ ਹੋ ਗਿਆ। ਤੇ ਹੁਣ ਤਾਂ ਫਿਲਹਾਲ ਜਿਹੜਾ ਨਾ ਕੋਈ ਕਮਾਦ ਲੈਣੇ ਆ। ਸੈਲਜ ਵੀ ਉਹ ਕਜ਼ਨ ਸ਼ਾਹਦ ਦਾ ਉਹਨੇ ਬਣਾਇਆ ਸੀ ਜਿਹੜਾ 4-5 ਕਿੱਲਿਆਂ ਦਾ, ਉਹ ਕਹਿੰਦਾ ਮੇਰਾ ਉਸੇ ਦਿਨ ਹੀ ਵਿਕ ਗਿਆ। ਯਾਨੀ ਕਿ ਇੰਨੀ ਸ਼ਾਰਟੇਜ ਆ ਤੂੜੀ ਜਿਹੜੀ ਆ ਨਾ, ਵੀ 1200-1000 ਰੁਪਏ ਮਣ ਪਰ ਹੈ ਕੋਈ ਨਹੀਂ। ਹਾਂ ਨਹੀਂ ਕੋਈ ਨਹੀਂ, ਲੱਭ ਹੀ ਨਹੀਂ ਰਹੀ ਹੈ, ਲੱਭ ਹੀ ਕੋਈ ਨਹੀਂ ਰਹੀ ਹੈ। ਹਾਂ ਹੈ ਹੀ ਨਹੀਂ। ਉਹ ਮਿਲ ਕੇ ਮੈਂ ਉਹਨੂੰ ਕਜ਼ਨ ਨੂੰ ਕਿਹਾ ਨਾ, ਮੈਂ ਕਿਹਾ ਤੂੜੀ ਚਾਹੀਦੀ ਸੀ ਕੋਈ 20 ਕਮਣ। ਉਹ ਕਹਿੰਦਾ ਜੀ ਤੂੜੀ ਤਾਂ ਪਿਛਲੇ ਦਿਨਾਂ ਬਾਅਦ, ਲੇਕਿਨ ਤੂੜੀ ਲੱਭਣੀ ਹੀ ਕੋਈ ਨਹੀਂ ਹੈ। ਜਿਸ ਤਰ੍ਹਾਂ ਸੁੱਕਾ ਬਾਲਣ ਨਹੀਂ ਨਾ ਲੱਭਦਾ, ਤੂੜੀ ਕੋਈ ਨਹੀਂ ਹੈ। ਤੇ ਉਹ ਫਿਰ ਮੈਂ ਸੈਲਜ ਦਾ ਪਤਾ ਕੀਤਾ, ਉਹ ਸੈਲਜ ਕਹਿੰਦੇ ਵੀ ਸਾਡਾ ਤਾਂ ਉਸੇ ਦਿਨ ਹੀ 2-3 ਘਰ ਹੀ ਲੈ ਗਏ। ਤੇ ਹੁਣ ਕਮਾਦ ਲੱਭਦੇ ਆ, ਕੁਛ ਸੈਲਜ ਦਾ ਕਰਦੇ ਆ, ਕਰਨਾ ਤਾਂ ਹੈ ਆ। ਚਲੋ ਹੋ ਜਾਏਗਾ ਉਹ। ਇਹ ਇੱਥੇ ਜਨਾਬ ਇੱਧਰ ਜੀ ਉਧਰ ਕਿਤਾਬਾਂ ਪਈਆਂ, ਉਧਰ ਮੂਲੀਆਂ ਪਈਆਂ ਅਸਲ 'ਚ ਨਾ ਇੱਥੇ ਅਸੀਂ ਆ ਵੱਟ ਦੇ ਨਾ ਚੁਕੰਦਰ ਤੇ ਮੂਲੀਆਂ ਸ਼ਲਜਮ ਲਾਏ ਹੋਏ, ਤੇ ਮੈਂ ਇਹ ਅਸਲ ਦੇਖਣ ਆਇਆ ਸੀ। ਮੈਂ ਕਿਹਾ ਨਾ ਵੀ ਦੇਖਾਂ ਚੁਕੰਦਰ ਹੋਏ ਕਿ ਨਹੀਂ। ਉਹ ਚੁਕੰਦਰ ਹਲੇ ਨਾ ਜ਼ਰਾ ਛੋਟੇ ਆ, ਮੂਲੀਆਂ ਤਾਂ ਇੱਥੋਂ ਪਹਿਲਾਂ ਪੱਟਦੇ ਰਹਿੰਦੇ ਆ। ਤੇ ਆਵਾਸ ਵੱਢ ਰਿਹਾ ਸੀ ਪੱਠੇ, ਫਿਰ ਮੈਂ ਇੱਥੇ ਬਹਿ ਗਿਆ। 2 ਫੇਰੇ ਛੱਡ ਆਇਆ ਵਾ, 1 ਫੇਰਾ ਇੱਥੇ ਜਿਹੜਾ ਨਾ। ਇਹ ਕਿਤਾਬਾਂ ਜਿਹੜੀਆਂ ਵਾ ਨਾ ਮੰਗਵਾਈਆਂ ਸੀ ਕੱਲ, ਇਹ 5 ਕਿਤਾਬਾਂ ਵਾ। ਅੱਛਾ ਜੀ। ਹਾਂ, ਇਹ ਐਨੀਮਲ ਫਾਰਮ ਉਰਦੂ ਤਰਜਮੇ ਵਾਲੀਆਂ, ਅੰਗਰੇਜ਼ੀ ਚ ਪੜ੍ਹੀਆਂ 2 ਕੁ, ਲੇਕਿਨ ਮੈਂ ਕਿਹਾ ਹੁਣ ਵਿਹਲੇ ਆਏ ਆ। ਆਰਟ ਆਫ ਵਾਰ ਸੁਣ ਜੋ ਇਹ ਚੀਨੀ ਨੇ, ਆ ਸਿਧਾਰਥਾ ਹਰਮਨ ਹੈਸੀ ਦਾ ਨਾਵਲ ਆ, ਬੜਾ ਮਸ਼ਹੂਰ। ਇਹ ਬਹੁਤ ਮਸ਼ਹੂਰ ਕਿਤਾਬ ਆ ਮੈਕੀਆਵਲੀ ਦੀ ਪ੍ਰਿੰਸ। ਆ ਮੈਡੀਟੇਸ਼ਨ ਆ ਮਾਰਕਸ ਔਰੇਲੀਅਸ ਦੀ, ਇਹਦੇ 'ਚ ਬੜੀਆਂ ਯੂਨਾਨੀਆਂ, ਬੜੀਆਂ ਯਾਨੀ ਕਿ ਦਨਾਈ ਸ਼ਨਾਈ ਜਿਹੜੀਆਂ ਗੱਲਾਂ ਵਾ। ਤੇ ਬਸ ਮੈਂ ਐਨੀਮਲ ਫਾਰਮ ਜਿਹੜਾ ਵਾ ਨਾ ਬਹੁਤ ਅਰਸਾ ਪਹਿਲੇ ਪੜ੍ਹਿਆ ਸੀ, ਤੇ ਮੈਂ ਕਿਹਾ ਚਲੋ ਪੜ੍ਹ ਕੇ ਦੇਖੀਏ ਉਰਦੂ ਤਰਜਮੇ ਨਾਲ। ਤੇ ਉਹ ਪੜ੍ਹਿਆ ਵਾ, ਤੇ ਬੜਾ ਮਜ਼ੇਦਾਰ ਛੋਟਾ ਜਿਹਾ ਨਾਵਲ ਆ। ਤੇ ਫਿਰ ਇਹਦੇ ਤੇ ਨਾ ਅੱਜ ਗੱਲ ਕਰੀਏ। ਚਲੋ ਇਹਦੇ ਤੇ ਗੱਲ ਕਰਦੇ ਹਾਂ। ਹੈ ਕੋਈ ਦੱਸੋ ਇਹਦੇ ਵਿੱਚ ਕੀ ਆ, ਤੇ ਮੈਂ ਫਿਰ ਸਟੈਂਡ ਲਾ ਲਵਾਂ ਜਰਾ। ਹੈ ਲਾ ਲਓ। ਆ ਦੇਖੋ ਜੀ, ਆ ਦੇਖੋ ਫਾਇਦਾ ਹੋਇਆ ਕਿ ਨਾ ਲਿਆਉਣ ਦਾ। ਨਾਲ ਮੈਂ ਝੋਲਾ ਚੱਕ ਲਿਆ ਉੱਥੋਂ ਨਾ ਜੀ, ਮੋਟਰਸਾਈਕਲ ਨਾਲੋਂ ਲਾ ਲਿਆ। ਮੈਂ ਕਿਹਾ ਜਿਹੜਾ ਨਾ ਜੀ ਆ ਮਿਨੀ ਸਟੈਂਡ ਮੇਰੇ ਆ ਦੇਖੋ ਜੀ, ਇਹ ਕੋਲ ਆ, ਤੇ ਮੈਂ ਇਹਨਾਂ ਨੂੰ ਮੈਕ ਸ਼ੈਕ ਲਾ ਲਾਂ ਜੀ, ਫਿਰ ਉਸ ਤੋਂ ਬਾਅਦ ਗੱਲ ਕਰ। ਲਓ ਜੀ, ਮੈਂ ਤਾਂ ਲੱਗਿਆ ਸੀਗਾ ਲਾਣ ਸਟੈਂਡ, ਤੇ ਪਰ ਨਾ ਆਵਾਜ਼ ਕਹਿੰਦਾ ਵੀ ਮੈਂ ਜਿਹੜਾ ਆ ਵੀਡੀਓ ਤੁਹਾਡੀ ਬਣਾਉਂਦਾ ਆ। ਤੇ ਮੁੰਡਾ ਕਾਰੀਗਰ ਆ ਜੀ, ਹਰਫਨ ਮੋਲਾ ਆ, ਤੇ ਜਿਹੜਾ ਬੰਦਾ ਇੱਕ ਕੰਮ ਕਰ ਲਵੇ ਨਾ ਉਹ ਸਾਰੇ ਕੰਮ ਕਰ ਲੈਂਦਾ। ਇੱਕ ਬੰਦੇ ਨੇ ਕਮੈਂਟ ਕੀਤਾ ਸੀ ਨਾ ਵੀ ਰਾਣਾ ਸਾਹਿਬ ਦੇ ਬੰਦੇ ਵੀ ਆਲਰਾਊਂਡਰ ਆ। ਹਾਂ, ਤੇ ਇਹ ਗੱਲ ਠੀਕ ਹੈਗੀ ਹੈ ਜੀ। ਅੱਛਾ ਜੀ ਰਾਣਾ ਸਾਹਿਬ, ਇਹ ਰੱਬੂ ਬਹੁਤ ਸਾਰੇ ਸਾਡੇ ਦੋਸਤ ਵੀਰ ਜਿਹੜੇ ਸੀਗੇ ਨਾ, ਉਹਨਾਂ ਦੇ ਦਿਲ ਦੇ ਵਿੱਚ ਇਹ ਗੱਲ ਹੈਗੀ ਸੀਗੀ ਵੀ ਅਸੀਂ ਕਿਸੇ ਨਾ ਕਿਸੇ ਕਿਤਾਬ ਤੇ ਵੀ ਗੱਲ ਕਰੀਏ। ਬਾਹਲੇ ਦਿਨ ਹੋ ਗਏ ਵੀ ਆਪਾਂ ਗੱਲ ਨਹੀਂ ਕੀਤੀ ਸੀਗੀ। ਵਾਕਈ ਨਾਵਲ ਤਾਂ ਛੋਟਾ ਜਿਹਾ ਆ, ਤੇ ਇਹ ਤਰਜਮਾ ਇਹਦਾ ਕੀਤਾ ਜੀ ਅਬਦੁਲ ਕਾਦਰ ਸਾਹਿਬ ਨੇ, ਐਨੀਮਲ ਫਾਰਮ। ਤੇ ਕਿਤਾਬ ਲਿਖੀ ਹੈ ਇਹ ਜਿਹੜੀ ਜਾਰਜ ਆਰਵੈਲ। ਹਾਂਜੀ, ਅੱਛਾ ਜੀ। ਇਹ ਕਦੋਂ ਲਿਖੀ ਗਈ ਸੀ ਇਹ ਕਿਤਾਬ? ਇਹ ਕਿਤਾਬ ਜਿਹੜੀ ਹੈ ਨਾ, ਇਹ ਲਿਖੀ ਗਈ ਆ 1945 ਚ। ਇਹ 1945 1903 ਚ ਇਹ ਬੰਦਾ, ਇਹ ਨਾ ਬੰਗਾਲ ਚ ਪੈਦਾ ਹੋਇਆ। ਇਹਦਾ ਨਾਮ ਤਾਂ
ਐਰਿਕ ਆਰਥਰ ਬਲੇਅਰ ਸੀ ਹੈਂ ਅੱਛਾ ਤੇ ਵੈਸੇ ਜਾਰਜ ਆਰਵੈਲ ਦੇ ਨਾਮ ਤੋਂ ਇਸਨੇ ਨਾ ਜਿਹੜਾ ਵਾ ਕਿਤਾਬਾਂ ਲਿਖੀਆਂ। ਅੱਛਾ ਦੋ ਨਾਵਲ ਇਸ ਦੇ ਬਹੁਤ ਮਸ਼ਹੂਰ ਆ, ਐਨੀਮਲ ਫਾਰਮ ਤੇ ਇੱਕ 1984। 1984 ਹਾਂ ਇਹ ਤਾਂ ਵੈਸੇ ਉਹਨੇ ਲਿਖੀ ਯਾਨੀ ਪਾਕਿਸਤਾਨ ਬਣਨ ਤੋਂ 2 ਸਾਲ ਪਹਿਲਾਂ ਦੀ 2 ਇਹ ਸਾਲ ਕਿਤਾਬ ਪਹਿਲੇ, ਲਿਖੀ ਹਾਂ। ਹੋਈ ਹੈ। ਤੇ ਇਹ ਐਨੀਮਲ ਇਹ ਫਾਰਮ ਦੇ ਬਾਰੇ ਚ ਵੀ ਕਿਧਰੇ ਨਹੀਂ ਇਹ ਨਾ ਅਸਲ 'ਚ ਇਹ ਬੜਾ ਬਹੁਤ ਤਕੜਾ ਨਾਵਲ ਆ। ਇਹਦੇ 'ਚ ਅਸਲ 'ਚ ਅਲਾਮਤੀ ਤੌਰ ਤੇ ਜਿਸ ਤਰ੍ਹਾਂ ਇੱਕ ਬਹੁਤ ਪੁਰਾਣੀ ਕਿਤਾਬ ਹੈਗੀ ਏਸਪ ਟੇਲ, ਉਹਦੇ 'ਚ ਜਾਨਵਰਾਂ ਦੀਆਂ ਕਹਾਣੀਆਂ ਬਿਆਨ ਕੀਤੀਆਂ ਗਈਆਂ ਵਾ। ਇਹਨੇ ਵੀ ਉਹੀ ਮਾਡਲ ਰੱਖਦੇ ਹੋਏ ਨਾ ਜਾਨਵਰਾਂ ਦੀ ਜ਼ਬਾਨੀ ਯਾਨੀ ਕਿ ਜਿਹੜੀ ਹੈ ਨਾ ਗੱਲਬਾਤ ਕੀਤੀ ਆ। ਅੱਛਾ ਜਿੱਦਾਂ ਕਿ ਨਿਆਣਿਆਂ ਦੇ ਕਾਰਟੂਨ ਹੁੰਦੇ ਆਪਾਂ ਦਿਖਾਉਂਦੇ ਆ ਵੀ ਹੈ। ਅੱਛਾ ਇਹ ਇਸਨੇ ਅਸਲ 'ਚ ਬੁਨਿਆਦੀ ਤੌਰ ਤੇ ਇਹਨੇ ਰੂਸ ਵਾਲਾ ਜਿਹੜਾ ਇਨਕਲਾਬ ਸੀ ਨਾ 1917 ਵਾਲਾ, ਉਹਦੇ ਤੇ ਯਾਨੀ ਕਿ ਸਟਾਲਨ ਤੇ ਤਨਕੀਦ ਕੀਤੀ ਆ। ਅੱਛਾ ਵੀ ਉੱਥੇ ਜਿਸ ਤਰ੍ਹਾਂ ਰੂਸ ਜਿਹੜਾ ਸਿਸਟਮ ਸੀ ਚੱਲ ਰਿਹਾ ਸੀ, ਉੱਥੇ ਇਹ ਹੀ ਆ ਕਿ ਇੱਕ ਫਾਰਮ ਆ, ਉੱਥੇ ਬੰਦਾ ਵਾ ਇੱਕ, ਉਹਦਾ ਨਾਮ ਜੌਨ ਸੀ। ਉਹਨੂੰ ਜੀ ਇਹ ਜਾਨਵਰ ਉੱਥੇ ਰਹਿੰਦੇ ਆ, ਕੁਛ ਸੂਰ ਆ, ਕੁਛ ਘੋੜੇ ਆ, ਕੁਛ ਬਤਕਾਂ ਵਾ ਹੈ, ਇੱਕ ਖੋਤਾ ਵਾ ਬੈਂਜਮਨ ਨਾਮ ਦਾ ਹੈ, ਤੇ ਉਹ ਜਨਾਬ ਇੱਕ ਕਾਂ ਵਾ, ਉਹ ਦੌੜਾ ਦਿੰਦੇ ਆ ਉੱਥੇ ਮਾਲਕ ਨੂੰ ਬਗਾਵਤ ਕਰਕੇ। ਅੱਛਾ ਬੰਦਾ ਜਿਹੜਾ ਮਾਲਕ ਹੁੰਦਾ। ਹਾਂ ਅਸਲ 'ਚ ਉੱਥੇ ਇੱਕ ਬੜਾ ਸਿਆਣਾ ਜਿਹਾ ਸੂਰ ਹੁੰਦਾ ਵਾ, ਉਹ ਦੱਸਦਾ ਵਾ ਕਿ ਯਾਰ ਇਨਸਾਨ ਸਾਡਾ ਇਸਤੇਸਾਲ ਕਰਦੇ ਆ, ਇਨਸਾਨ ਸਾਡਾ ਦੁੱਧ ਲੈ ਜਾਂਦੇ ਆ, ਸਾਡੇ ਅੰਡੇ ਲੈ ਜਾਂਦੇ ਆ, ਸਾਨੂੰ ਕੰਮਕਾਰ ਤੇ ਲਾਉਂਦੇ ਆ, ਵੀ ਇਨਸਾਨ ਉਹ ਜਾਨਵਰ ਆ ਜਿਹੜਾ ਕੋਈ ਕੰਮ ਨਹੀਂ ਕਰਦਾ ਹੈ ਤੇ ਸਾਰਿਆਂ ਦਾ ਖਾਂਦਾ ਵਾ, ਤੇ ਇਹਨੂੰ ਬਾਹਰ ਕਰੋ। ਤੇ ਉਹ ਕੁਛ ਅਸੂਲ ਜੇ ਬਣਾਉਂਦਾ ਵਾ ਕਿ ਇਹ ਚੀਜ਼ਾਂ ਜਿਹੜੀਆਂ ਵਾ ਨਾ ਤੁਸੀਂ ਨਜ਼ਰ 'ਚ ਰੱਖੋ, ਵੀ ਜਿਹੜੇ 2 ਪੈਰਾਂ ਵਾਲੇ ਤੋਂ ਨਾ 4 ਪੈਰਾਂ ਵਾਲੇ ਬਿਹਤਰ ਆ, ਵੀ ਜਿੱਦਾਂ ਮਨਸ਼ੂਰ ਹਾਂ। ਅੱਛਾ ਤੇ ਇਹ ਵੀ ਇਨਸਾਨਾਂ ਨਾਲ ਤਲਕ ਨਹੀਂ ਰੱਖਣਾ ਚਾਹੀਦਾ। ਫਿਰ ਉਹਦੇ ਚੋਂ ਕਹਿੰਦਾ ਵੀ ਜਾਨਵਰਾਂ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ, ਜਾਨਵਰਾਂ ਨੂੰ ਬਿਸਤਰ ਤੇ ਨਹੀਂ ਸੌਣਾ ਚਾਹੀਦਾ ਹੈ। ਉਹ ਫਿਰ ਹੁੰਦਾ ਕਿ ਉੱਥੇ ਉਹ ਮਰ ਜਾਂਦਾ ਵਾ, ਉੱਥੇ ਫਿਰ 2 ਜਿਹੜੇ ਆ ਨਾ ਹੁੰਦੇ ਆ ਜਵਾਨ ਜੇ ਸੂਰ, ਉਹ ਯਾਨੀ ਕਿ ਇੱਕ ਕਿਸਮ ਦੇ ਲੀਡ ਕਰ ਰਹੇ ਹੁੰਦੇ ਆ ਉਹਨੂੰ ਬਗਾਵਤ ਨੂੰ। ਉਹ ਫਿਰ ਇੱਕ ਜਰਾ ਹੁੰਦਾ ਵਾ ਜਰਾ ਦਾਨਸ਼ਵਰ ਜਾ, ਇੱਕ ਜਰਾ ਵੈਸੇ ਹੁੰਦਾ ਵਾ ਤੇਜ਼ ਬੰਦਾ, ਯਾਨੀ ਕਿ ਦੁਨੀਆਦਾਰੀ ਵਾਲੇ ਹਿਸਾਬ ਵਿੱਚ ਇੱਕ ਕ੍ਰੀਏਟਿਵ ਵੀ ਮਾਈਂਡ ਆ ਬੰਦਾ, ਤੇ ਇੱਕ ਜਿਹੜਾ ਪਿੱਛੋਂ ਦੇ ਕਾਬੂ ਪਾਣੇ ਵਾਲਾ। ਤੇ ਉਹ ਜਨਾਬ ਹੁਣ ਨਾ ਉਹ ਕੀ ਕਰਦੇ ਆ, ਉਹ ਫਿਰ ਉਹ ਸੰਭਾਲ ਲੈਂਦੇ ਆ ਫਾਰਮ ਨੂੰ। ਜਦੋਂ ਬੰਦੇ ਨੂੰ ਦੜਾ ਦਿੰਦੇ ਆ ਨਾ, ਉਹ ਕਹਿੰਦੇ ਹੁਣ ਨਾ ਅਸੀਂ ਆਪਣਾ ਕੰਮ ਇੱਥੇ ਕਰਾਂਗੇ, ਆਪ ਕਰਿਆ ਕਰਾਂਗੇ। ਵੀ ਇਹ ਜੋ ਕਰਦੇ ਆ ਉੱਥੇ ਫਿਰ ਕਹਿੰਦੇ ਵੀ ਅਸੀਂ ਆਪ ਪੱਠੇ ਵੱਢੇਗਾ, ਫਲਾਂ ਕਰੇਗਾ ਕੰਮ, ਯਾਨੀ ਕਿ ਸਾਰੇ ਜਿਹੜੇ ਆ ਨਾ ਉਹ ਵੰਡ ਲੈਂਦੇ ਆ ਹੈ। ਤੇ ਉਹਦੇ ਇੱਕ ਘੋੜਾ ਹੁੰਦਾ ਵਾ, ਘੋੜੀਆਂ ਵੀ ਆ, ਲੇਕਿਨ ਘੋੜਾ ਉਹ ਬੜਾ ਮਿਹਨਤੀ ਜਾ ਵਾ ਹੈ। ਉਹ ਮੈਂ ਸਾਰੀ ਯਾਨੀ ਕਿ ਚੀਜ਼ਾਂ ਦੇ ਨਹੀਂ, ਮੈਂ ਕਹਿੰਦਾ ਕਿ ਬੰਦੇ ਖੁਦ ਜਿਹੜਾ ਨਾ ਪੜ੍ਹਨ ਤੇ ਜ਼ਿਆਦਾ ਬਿਹਤਰ ਅਸੀਂ ਕਹਾਣੀ ਯਾਨੀ ਕਿ ਜਿਹੜੇ ਮੇਨ ਜੇ ਪੁਆਇੰਟ ਜਿਹੜੇ ਆ ਨਾ ਉਹ ਬਿਆਨ ਕਰਾਂਗੇ। ਤੇ ਉੱਥੇ ਉਹ ਕਹਿੰਦੇ ਵੋਟਿੰਗ ਕਰਾ ਲਓ ਕਿਸੇ ਚੀਜ਼ ਤੇ, ਕਿ ਵਿੰਡ ਮਿਲ ਜਿਹੜੀ ਆ ਨਾ ਇੱਥੇ ਲਾਣੀ ਚਾਹੀਦੀ ਆ। ਉਹ ਜਿਹੜਾ ਕ੍ਰੀਏਟਿਵ ਜਿਹਾ ਹੁੰਦਾ, ਉਹਦਾ ਹੁੰਦਾ ਨਜ਼ਰੀਆ ਵੀ ਇਹ ਬਣਾਉਣੀ ਚਾਹੀਦੀ ਆ, ਉਹ ਕਹਿੰਦਾ ਨਹੀਂ ਬਣਾਉਣੀ ਨਹੀਂ ਚਾਹੀਦੀ। ਉਹ ਵੋਟਿੰਗ ਹੋਣ ਲੱਗਦੀ ਆ। ਉੱਥੇ ਉਹ ਜਿਹੜਾ ਦੂਸਰਾ ਬੰਦਾ ਹੁੰਦਾ ਨਾ ਹੁਸ਼ਿਆਰ ਜਾ, ਉਹਨੇ ਬੰਦਾ ਬਲਕਿ ਗਲਤੀ ਨਾਲ ਕਹਿਤਾ, ਉਹ ਸੂਰ ਜਿਹੜਾ ਹੁੰਦਾ ਵਾ ਉਹਨੇ ਕੁੱਤੇ ਪਾਲੇ ਹੁੰਦੇ ਆ ਕੁਛ, ਉਹਨਾਂ ਨੂੰ ਮਾਰਦਾ ਸੱਦਾ, ਤੇ ਉਹ ਦੂਸਰੇ ਸੂਰ ਨੂੰ ਨਾ ਪੈ ਜਾਂਦੇ ਆ ਤੇ ਉਹਨੂੰ ਦੜਾ ਦਿੰਦੇ ਆ। ਉੱਥੇ ਉਹ ਮਾਲਕ ਯਾਨੀ ਕਿ ਫਾਰਮ ਦਾ ਉਹ ਦੂਜਾ ਬਣ ਜਾਂਦਾ, ਕ੍ਰੀਏਟਿਵ ਗਿਆ। ਹਾਂ ਕ੍ਰੀਏਟਿਵ ਗਿਆ, ਜਿਹੜਾ ਬਣੇ ਕ੍ਰੀਏਟਿਵ ਸੀਗਾ ਉਹਦਾ ਕਹਾਣੀ ਖਤਮ ਹੋ ਗਈ। ਉਹ ਜਨਾਬ ਨਾ ਉੱਥੇ ਉਹ ਕਹਿੰਦਾ ਕਿ ਇੱਕ ਦਾ ਨਾਂ ਸੀ ਸਨੋਬਾਲ ਤੇ ਦੂਸਰਾ ਨਪੋਲੀਅਨ ਹੈ। ਇਹ ਸਨੋਬਾਲ ਕ੍ਰੀਏਟਿਵ ਸੀ ਤੇ ਨਪੋਲੀਅਨ ਜਿਹੜਾ ਵਾ ਨਾ ਉਹ ਆ ਜਿਹੜਾ ਬਾਅਦ ਚ ਹੈਡ ਬਣ ਗਿਆ। ਉਹ ਫਿਰ ਆਪਣੇ ਯਾਨੀ ਕਿ ਕਾਨੂੰਨ ਜਿਹੜੇ ਆ ਨਾ ਕਰਦਾ ਵਾ, ਉਹ ਆਪ ਕੰਮ ਨਹੀਂ ਕਰਦਾ, ਜਾਨਵਰਾਂ ਕੋਲ ਜ਼ਿਆਦਾ ਕੰਮ ਕਰਵਾਉਂਦੇ ਵਾ। ਉਹ ਬਲਕਿ ਮਿਲ ਜਿਹੜੀ ਆ ਨਾ ਬਣਾਉਂਦੇ, ਇੱਕ ਦਫਾ ਹਨੇਰੀ ਨੂਰੀ ਆਉਂਦੀ, ਉਹ ਡਿੱਗ ਜਾਂਦੀ ਆ ਹੈ। ਉਹ ਕੀ ਕਰਦਾ, ਉਹਦੇ ਤੇ ਪਾ ਦਿੰਦਾ ਵਾ ਵੀ ਉਹ ਜਿਹੜਾ ਪਹਿਲਾਂ ਦੌੜ ਗਿਆ ਸੀ ਨਾ ਬੰਦਾ, ਉਹਦੀ ਸੋਚ ਹੀ ਚੰਗੀ ਨਹੀਂ ਸੀ, ਉਹਨੇ ਯਾਨੀ ਕਿ ਕੰਮ ਖਰਾਬ ਕੀਤਾ ਵਾ। ਫਿਰ ਉਹ ਕਹਿੰਦੇ ਆਪਾਂ ਦੁਬਾਰਾ ਕਰਦੇ ਆ, ਫਿਰ ਉਹਨੂੰ ਦੁਬਾਰਾ ਯਾਨੀ ਕਿ ਜਿਹੜਾ ਨਾ ਵੀ ਜਾਨਵਰਾਂ ਨੂੰ ਜਿੰਨੀ ਪਹਿਲੀ ਮਸ਼ੱਕਤ ਲਈ ਜਾਂਦੀ ਸੀ ਉਸ ਤੋਂ ਜ਼ਿਆਦਾ, ਯਾਨੀ ਕਿ ਉਹਨੇ ਦੱਸਿਆ ਵੀ ਰੂਸੀ ਇਨਕਲਾਬ ਜਿਹੜੇ ਆਇਆ ਨਾ ਉਹਦੇ 'ਚ ਇਹ ਸੀ ਵੀ ਜ਼ਾਰ ਜਿਹੜੇ ਆ ਬੜੀ ਜ਼ੁਲਮ ਕਰਦੇ ਆ, ਲੇਕਿਨ ਉਹ ਬਾਅਦ ਜਿਹੜੇ ਸਟਾਲਨ ਦਾ ਦੌਰ ਆਇਆ ਉਦੋਂ ਫਿਰ ਉਸ ਤੋਂ ਜ਼ਿਆਦਾ ਜ਼ੁਲਮ ਹੋਇਆ, ਉਸ ਤੋਂ ਜ਼ਿਆਦਾ ਤੰਗੀ ਲੋਕਾਂ ਤੇ ਆਈ, ਕੰਮ ਜ਼ਿਆਦਾ ਲਿਆ ਗਿਆ ਵੀ ਉਹ ਕੰਮ ਕਰ ਰਹੇ ਆ ਮਸਲਸਲ, ਉਹਨਾਂ ਨੂੰ ਖਾਣਾ ਥੋੜਾ ਮਿਲ ਰਿਹਾ ਵਾ। ਫਿਰ ਉਹ ਕੀ ਕਰਦਾ, ਹੌਲੀ ਹੌਲੀ ਨਾ ਉਹ ਆਪਣੇ ਜਿਹੜੇ ਚੰਦ ਕਚਹੇਤੇ ਹੁੰਦੇ ਆ ਜਾਨਵਰ, ਉਹਨਾਂ ਨੂੰ ਨੇੜੇ ਕਰ ਲੈਂਦਾ ਵਾ। ਫਿਰ ਪ੍ਰੋਪੋਗੰਡਾ, ਫਿਰ ਉੱਥੇ ਅਸੂਲਾਂ ਨੂੰ ਨਾ ਉਹ ਬਦਲਣਾ ਸ਼ੁਰੂ ਕਰ ਦਿੰਦੇ ਆ। ਅੱਛਾ ਹੈ
ਇਸ ਤਰ੍ਹਾਂ ਹੀ ਨਾਲ ਵਾਲੇ 2 ਫਾਰਮ ਹੁੰਦੇ ਆ, ਉਹਨਾਂ ਨਾਲ ਬੰਦਿਆਂ ਵਾਲਿਆਂ ਨਾਲ ਉਹਨਾਂ ਨਾਲ ਗੱਲਬਾਤ, ਹਾਲੇ ਕਿ ਹੁੰਦਾ ਵੀ ਇਨਸਾਨਾਂ ਨਾਲ ਨਹੀਂ ਗੱਲ ਕਰਨੀ, ਉਹ ਲੱਗ ਪੈਂਦੇ ਆ। ਫਿਰ ਉਹ ਇਸ ਤਰ੍ਹਾਂ ਹੀ ਲੱਗ ਪੈਂਦੇ ਵੀ ਸ਼ਰਾਬ ਪੀਣੀ ਵੀ ਸ਼ਰਾਬ ਵਾਲਾ ਤਾਂ ਬਾਅਦ ਵਿੱਚ ਪਹਿਲੋਂ, ਬਲਕਿ ਉਹ ਬਿਸਤਰਿਆਂ ਤੇ ਫਿਰ ਉਹ ਕੀ ਕਰਦੇ ਆ, ਉੱਥੇ ਉਹ ਤਬਦੀਲੀ ਕਰਾ ਦਿੰਦੇ ਆ। ਉਹ ਕਹਿੰਦੇ ਕਿ ਬਿਸਤਰ ਤੇ ਨਹੀਂ ਬਲਕਿ ਚਾਦਰ ਵਾਲੀ ਬਿਸਤਰ ਤੇ ਨਹੀਂ ਸੋਣਾ, ਵੀ ਇਹ ਗੱਦਿਆਂ ਤੇ ਅਸੀਂ ਸੌਂਦੇ ਆ। ਯਾਨੀ ਕਿ ਜਿਸ ਤਰ੍ਹਾਂ ਬਹਾਨੇ ਸਾਡੇ ਹੁਕਮਰਾਨ ਕੱਢਦੇ ਆ ਵੀ ਆਪਣੇ ਉੱਲੇ ਨੂੰ ਮਰੋੜ ਲੈਣੀ ਗੱਲ। ਫਿਰ ਉਹ ਇਸ ਤਰ੍ਹਾਂ ਹੀ ਸ਼ਰਾਬ ਤੇ ਕਰਦੇ ਆ, ਤੇ ਫਿਰ ਉਹ ਸ਼ਰਾਬ ਵਾਲਾ ਵੀ ਕਾਨੂੰਨ ਬਦਲ ਲੈਂਦੇ ਆ। ਉਹ ਕਹਿੰਦੇ ਕਿ ਇਹ ਨਹੀਂ, ਜਾਨਵਰਾਂ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ, ਬਲਕਿ ਤੇ ਕਹਿੰਦੇ ਜਾਨਵਰਾਂ ਨੂੰ ਬਹੁਤੀ ਸ਼ਰਾਬ ਨਹੀਂ ਪੀਣੀ ਚਾਹੀਦੀ, ਥੋੜੀ ਪੀਣੀ ਚਾਹੀਦੀ, ਥੋੜੀ ਪੀਣੀ ਚਾਹੀਦੀ ਹੈ। 1-2 ਵਾਰੀ ਉੱਥੇ ਉਹ ਜਿਹੜੇ ਪਹਿਲੇ ਗਿਆ ਹੁੰਦਾ ਮਾਲਕ, ਉਹ ਵਾਪਸ ਲੈਣ ਦੀ ਕੋਸ਼ਿਸ਼ ਕਰਦਾ ਵਾ, ਲੇਕਿਨ ਉਹ ਜਾਨਵਰ ਹਮਲਾ ਕਰਕੇ ਉਹਨਾਂ ਨੂੰ ਵਾਪਸ ਦੌੜਾ ਦਿੰਦੇ ਆ। ਯਾਨੀ ਕਿ ਕਿੱਸਾ ਮੁਕਤਸਰ ਕੇ ਉਹ ਘੋੜਾ ਜਿਹੜਾ ਵਾ ਨਾ, ਉਹ ਅਲਾਮਤ ਹੈਗਾ ਵਾ ਮਜ਼ਦੂਰ ਦੀ ਇੱਕ ਕਿਸਮ ਦੀ, ਵੀ ਜਿਹੜਾ ਮਿਹਨਤ ਮਸ਼ੱਕਤ ਕਰਦਾ ਤੇ ਆਪਣਾ ਮਿਹਨਤ ਮਸ਼ੱਕਤ ਕਰਦੇ ਜ਼ਿਆਦਾ ਕੰਮ ਕਰਦੇ ਉਹ ਮਰ ਜਾਂਦਾ ਵਾ ਹੈ। ਫਿਰ ਇਸ ਤਰ੍ਹਾਂ ਹੀ ਇੱਕ ਜਾਨਵਰ ਹੈਗਾ ਅਲਾਮਤ, ਜਿਹੜਾ ਗੱਲਾਂ ਕਰਨ ਦੀ ਆ, ਉਹ ਯਾਨੀ ਕਿ ਨਪੋਲੀਅਨ ਦੀ ਯਾਨੀ ਕਿ ਸਿਫਤਾਂ ਬਿਆਨ ਕਰਦਾ ਰਹਿੰਦਾ। ਉਹਨੇ ਕਿਹਾ ਵੀ ਇਹਨੇ ਇਹ ਚੰਗਾ ਕਰ ਦਿੱਤਾ, ਇਹ ਕਰ ਦਿੱਤਾ, ਖੁਸ਼ਹਾਲੀ ਇਹਦੀ ਵਜ੍ਹਾ ਤੋਂ ਆ ਗਈ। ਉੱਥੇ ਦਾ ਜਿਹੜਾ ਕੌਮੀ ਤਰਾਨਾ ਜਿਹਾ ਹੁੰਦਾ ਵਾ ਹੈ, ਉਹ ਬਦਲ ਦਿੰਦੇ ਆ, ਨਵਾਂ ਤਰਾਨਾ ਕਰ ਲੈਂਦੇ ਆ ਹੈ। ਯਾਨੀ ਕਿ ਉਹ ਨਾਵਲ ਜਿਹੜਾ ਨਾ, ਹਾਲਾਂਕਿ ਲਿਖਿਆ ਤਾਂ ਰੂਸ ਤੇ ਗਿਆ ਵਾ, ਲੇਕਿਨ ਉਸ ਤੋਂ ਬਾਅਦ ਜਿੰਨੇ ਵੀ ਮੁਲਕ ਆਜ਼ਾਦ ਹੋਏ ਆ, ਇਹ ਤਾਂ ਇੰਜ ਲੱਗ ਰਿਹਾ ਜਿਵੇਂ ਜਿਹੜੀ ਤੁਸੀਂ ਕਹਾਣੀ ਜੇ ਬਦਲ ਕੇ ਆਪਣੇ ਤੇ ਲਾਈਏ। ਹਾਂ ਬਿਲਕੁਲ, ਇਹ ਤਾਂ ਜਿਵੇਂ ਅੱਜ ਤੋਂ ਕੋਈ 77 ਸਾਲ ਪਹਿਲਾਂ ਜਾਂ 78 ਜਿੰਨੇ ਵੀ ਬਣਦੇ ਆ, ਵੀ ਇਹ ਸਾਡੇ ਮੁਲਕ ਦੀ ਜਿਵੇਂ ਕਹਾਣੀ ਲਿਖੀ ਹੋਈ, ਬਿਲਕੁਲ ਇਹੀ ਸਾਡੇ ਯਾਨੀ ਕਿ ਜਿਹੜਾ ਬਣਾ ਵੀ ਪਹਿਲੋਂ ਵੀ ਆਪਾਂ ਆਜ਼ਾਦ ਹੋ ਜਾਾਂਗੇ, ਇੰਜ ਹੋਏਗਾ। ਹਰ ਪਾਰਟੀ ਆਪਣਾ ਮਨਸ਼ੂਰ ਦਿੰਦੀ ਆ, ਫਿਰ ਆ ਕੇ ਉਹੀ ਕੰਮ ਸਾਰੇ ਕਰਦੇ ਆ, ਉਸ ਤੋਂ ਭੈੜੇ ਯਾਨੀ ਕਿ ਜਿਹੜਾ ਵਾ ਨਾ, ਜੋ ਮਨਸ਼ੂਰ ਦੇ ਵਿੱਚ ਹੁੰਦਾ ਨਾ, ਉਹ ਗੱਲ ਉਹੀ ਹੈ ਵੀ ਸ਼ਰਾਬ ਥੋੜੀ ਪੀਣੀ ਆ, ਜ਼ਿਆਦਾ ਨਹੀਂ ਪੀਣੀ, ਬਿਸਤਰੇ ਵਾਲੀ ਵੀ ਗੱਲ। ਫਿਰ ਉਹ ਜਿਸ ਤਰ੍ਹਾਂ ਹੀ ਉਹਦੇ ਚ ਦੇਖਿਆ ਕਿ ਉਹਨੇ ਕੁੱਤੇ ਰੱਖੇ ਹੁੰਦੇ ਆ, ਜਿਹੜਾ ਵੀ ਆਪਣਾ ਮੁਖਾਲਫ ਜਾਨਵਰ ਆ ਉਹਨੂੰ ਚੀਰ ਫਾੜ ਹੁੰਦੇ ਆ। ਹਾਂ, ਵੀ ਆਪਣੇ ਬੰਦੇ ਆਪਣੇ ਯਾਨੀ ਕਿ ਜਿਹੜਾ ਜਿਸ ਤਰ੍ਹਾਂ ਹੁੰਦੇ ਵੀ ਆਪਣੇ ਯਾਨੀ ਕਿ ਜਿਹੜਾ ਵਾ ਨਾ ਸਿਕਿਉਰਿਟੀ ਗਾਰਡ ਦੂਸਰੇ ਜਿਹੜੇ ਆ, ਵੀ ਬਾਡੀ ਗਾਰਡ ਬੰਦੇ ਨੇ ਰੱਖੇ ਹੁੰਦੇ ਆ, ਆਪਣੇ ਮੁਖਾਲਫ ਨੂੰ ਖਤਮ ਕਰ ਦਿਓ। ਤੇ ਉਹ ਸਾਰਾ ਯਾਨੀ ਕਿ ਨਾ ਜਿਹੜਾ ਨਾ ਚੱਲਦਾ ਵਾ। ਫਿਰ ਆਖਰ ਤੇ ਨਾ ਕਹਾਣੀ ਇਸ ਤਰ੍ਹਾਂ ਖਤਮ ਹੁੰਦੀ ਆ ਨਾਵਲ, ਕਿ ਉੱਥੇ ਇਹ ਜਿਹੜੇ ਸੂਰ ਆ ਸ਼ਰਾਬ ਪੀ ਰਹੇ ਆ, ਬੰਦੇ ਆਏ ਹੋਏ ਆ, ਤੇ ਉੱਥੇ ਦੂਸਰੇ ਜਾਨਵਰਾਂ ਨੂੰ ਨਾ ਸ਼ਕਲਾਂ ਧੁੰਦਲੀਆਂ ਜੀਆਂ ਨਜ਼ਰ ਆਉਂਦੀਆਂ ਵਾ। ਬਿਲਕੁਲ ਉਸ ਤਰ੍ਹਾਂ ਹੀ ਉਹਨਾਂ ਨੂੰ ਆਵਾਜ਼ਾਂ 'ਚ ਫਰਕ ਹੀ ਨਹੀਂ ਲੱਗਦਾ ਕਿ ਬੰਦੇ ਕਿਹੜੇ ਆ ਤੇ ਸੂਰ ਕਿਹੜੇ ਆ। ਗੱਲ ਹੈ ਯਾਨੀ ਕਿ ਉਹ ਇਸ ਤਰ੍ਹਾਂ ਕੀਤਾ ਗਿਆ ਕਿ ਜਿਸ ਤਰ੍ਹਾਂ ਤੀਸਰੀ ਦੁਨੀਆ 'ਚ ਸਾਰਾ ਇਹੀ ਸਿਸਟਮ ਜਿਹੜਾ ਨਾ ਚੱਲਿਆ। ਜਿਹੜੇ ਮਰਜ਼ੀ ਮੁਲਕ 'ਚ ਦੇਖ ਲਓ, ਜਿਹੜੇ ਡਿਕਟੇਟਰਾਂ ਦਾ ਤਰੀਕਾਕਾਰ ਆ, ਉਹ ਇਸ ਤਰ੍ਹਾਂ ਹੀ ਪਹਿਲੋਂ ਕਹਿੰਦੇ ਆ ਕਿ ਅਸੀਂ ਨਾ ਜਿਹੜਾ ਵਾ ਇਨਕਲਾਬ ਲਿਆਵਾਂਗੇ, ਇੰਜ ਕਰਾਂਗੇ, ਉਂਝ ਕਰਾਂਗੇ, ਬਾਅਦ ਚੋਂ ਫਿਰ ਉਸ ਤਰ੍ਹਾਂ ਉਹਨੂੰ ਪਿਛਲਿਆਂ ਤੋਂ ਵੱਧ ਕਰ ਦਿੰਦੇ ਆ। ਫਿਰ ਉਹ ਆਪਣਾ ਮੌਜ ਮੇਲਾ ਕਰਦੇ ਆ, ਉਹਦੇ 'ਚ ਵੀ ਇਹੀ ਕਰਦੇ ਆ। ਉਹਨਾਂ ਦਾ ਖਾਣਾ ਅਲੱਗ ਹੁੰਦਾ, ਉਹ ਸ਼ਰਾਬ ਅਲੱਗ, ਦੂਸਰਾ ਸਭ ਕੁਝ। ਦੂਸਰਿਆਂ ਨੂੰ ਕਹਿੰਦੇ ਤੁਸੀਂ ਕੁਰਬਾਨੀ ਦਿਓ, ਮੁਰਗੀਆਂ ਨੂੰ ਵੀ ਤੁਸੀਂ ਅੰਡੇ ਜ਼ਿਆਦਾ ਤੋਂ ਜ਼ਿਆਦਾ ਦਿਓ, ਤੁਸੀਂ ਘੋੜਿਆਂ ਨੂੰ ਤੁਸੀਂ ਕੰਮ ਜ਼ਿਆਦਾ ਤੋਂ ਜ਼ਿਆਦਾ ਕਰੋ ਹੈ। ਇਹ ਯਾਨੀ ਕਿ ਉਹ ਬੜੇ ਅੱਛੇ ਤਰੀਕੇ ਨਾਲ ਨਾ ਉਸਨੇ ਜਾਨਵਰਾਂ ਵਾਲੀ ਬੋਲੀਆਂ, ਯਾਨੀ ਕਿ ਜਿਹੜਾ ਨਾ ਸਾਰੇ ਸਿਸਟਮ ਜਿਹੜੇ ਆ ਨਾ। ਗੱਲ ਇਹ ਆ ਵੀ ਗੱਲ ਕਿਤਾਬ ਹੁਣ ਜਿਹੜੀ ਮੇਰੀ ਗੱਲ ਸਮਝ ਚ ਆਈ ਹੈ ਨਾ, ਵੀ ਇਹ ਉਹਨੇ ਤਾਂ ਸੋਚ ਸਮਝ ਕੇ ਰੂਸ ਤੇ ਲਿਖੀ ਸੀ, ਪਰ ਹੁਣ ਉਹ ਪੂਰੀ ਦੁਨੀਆ ਦੇ ਉੱਤੇ ਇਹ ਕਿਤਾਬ ਲਾਗੂ ਹੈ। ਇਹਦਾ ਮਤਲਬ ਹੈ ਜਿਵੇਂ ਰਾਣਾ ਸਾਹਿਬ ਨੇ ਦੱਸੀ ਹੈ ਨਾ ਗੱਲ, ਵਿੱਚੋਂ ਫਿਰ ਪੜ੍ਹ ਕੇ ਸਵਾਦ ਜ਼ਿਆਦਾ ਆਊਗਾ। ਫਿਰ ਕਰੈਕਟਰ ਦਾ ਜਿਹੜਾ ਸਵਾਦ ਹੁੰਦਾ ਨਾ, ਵੀ ਫਲਾਣਾ ਕਰੈਕਟਰ ਜਿਹੜਾ ਕੀ ਕਰ ਰਿਹਾ, ਉਹ ਤਾਂ ਨਹੀਂ ਨਾ ਰਾਣਾ ਸਾਹਿਬ ਨੇ ਦੱਸਿਆ ਹੈਗਾ ਉਹ ਤੁਸੀਂ। ਲੇਕਿਨ ਜਿਹੜੀ ਆਖਰ ਦੇ ਉੱਤੇ ਇਹਦੀ ਰਾਣਾ ਸਾਹਿਬ ਨੇ ਕਿਹਾ ਨਾ ਵੀ ਇਹ ਖਤਮ ਇਦਾਂ ਹੁੰਦੀ ਹੈ ਵੀ ਸੂਰਾਂ ਨੇ ਤੇ ਬੰਦਿਆਂ ਨੇ ਰਲ ਕੇ ਸ਼ਰਾਬ ਪੀਤੀ ਹੋਈ ਹੁੰਦੀ ਆ, ਤੇ ਉਹ ਫਿਰ ਗੱਲ ਇਦਾਂ ਹੀ ਹੋ ਜਾਂਦੀ ਹੈ ਨਾ ਵੀ ਜਦੋਂ ਕੋਈ ਬੰਦੇ ਆਪਣੇ ਉਹਦੇ ਵਿੱਚ ਸੈਂਸ ਦੇ ਵਿੱਚ ਨਾ ਰਹਿਣ, ਤੇ ਅੱਖਾਂ ਅੱਗੇ ਹਨੇਰਾ ਆ ਜਾਵੇ, ਧੁੰਦਲੀਆਂ ਅੱਖਾਂ ਹੋ ਜਾਣ, ਤੇ ਬੰਦਿਆਂ ਦੇ ਸੂਰਾਂ ਦੇ ਵਿੱਚ ਜਾਨਵਰਾਂ, ਮਤਲਬ ਇਹ ਆ ਵੀ ਜਾਨਵਰ ਦੇ ਇਨਸਾਨ ਦੇ ਵਿੱਚ ਫਰਕ ਕੋਈ ਨਹੀਂ ਨਜ਼ਰ ਆਇਆ। ਇੰਜ ਲੱਗਦਾ ਸੀ ਵੀ ਇਹ ਦੋਨੇ ਇੱਕੋ ਜਿਹੀ ਹੈਗੇ ਆ, ਇੱਕੋ ਹੀ ਪਾਰਟੀ ਹੈਗੀ ਆ ਹੈ। ਤੇ ਕਿਤਾਬ ਰਾਣਾ ਸਾਹਿਬ ਇਹ ਬੜੀ ਸੋਹਣੀ ਕਿਤਾਬ ਆ ਜੀ, ਤੇ ਐਨੀਮਲ ਫਾਰਮ ਜੀ ਤੁਸੀਂ ਵੀ ਜ਼ਰੂਰ ਇਹਨੂੰ ਪੜ੍ਹਿਓ, ਤੇ ਦੂਸਰੀਆਂ ਕਿਤਾਬਾਂ ਵੀ ਰਾਣਾ ਸਾਹਿਬ ਇਹਨਾਂ ਤੇ ਵੀ ਆਹਿਸਤਾ ਕਰਾਂਗੇ। ਮੈਡੀਟੇਸ਼ਨ ਆ ਹੈ, ਇੱਕ ਮਾਰਕਸ ਔਰੇਲੀਅਸ ਦੀ ਬੜੀ ਪੁਰਾਣੀ ਕਿਤਾਬ ਆ, ਮੈਕੀਆਵੈਲੀ ਦੀ ਪ੍ਰਿੰਸ ਆ। ਇਹ ਯਾਨੀ ਕਿ ਮਸ਼ਹੂਰੇ ਜ਼ਮਾਨਾ ਜਾਂ ਬਦਨਾਮੇ ਜ਼ਮਾਨਾ ਕਿਤਾਬ ਆ। ਇਹਦੇ ਚ ਬੜਾ ਯਾਨੀ ਕਿ ਸਿਆਸਤ ਦੇ ਗੋਰਾ ਸਿਧਾਰਥ ਹਰਮਨ ਹਸੀ ਦਾ ਨਾਵਲ ਆ। ਆਰਟ ਆਫ ਵਾਰ ਜਿਹੜਾ ਵਾ, ਇਹ ਇੱਕ ਜਰਨੈਲ ਆ ਚੀਨੀ,
ਹੈ ਉਹਨੇ ਯਾਨੀ ਕਿ ਲਿਖਿਆ ਲੜਾਈ ਦੇ ਬਾਰੇ 'ਚ। ਇਹ ਬੜੀਆਂ ਦਾਨਸ਼ਵਰੀ ਦੀਆਂ ਗੱਲਾਂ ਜਿਹੜੀਆਂ ਵਾ ਨਾ ਹੈ, ਇਹਨਾਂ ਕਿਤਾਬਾਂ ਤੇ ਗੱਲਾਂ ਕਰਾਂਗੇ। ਹੋਰ ਵੀ ਜਿਹੜੀਆਂ ਕਿਤਾਬਾਂ ਕੁਛ ਜਿਹੜੀਆਂ ਚਲੋ ਜੀ, ਕਿਤਾਬਾਂ ਤੇ ਗੱਲਾਂ ਤਾਂ ਹੋਣਗੀਆਂ। ਹਾਂ ਮੈਂ ਜਦੋਂ ਅੱਜ ਤੁਹਾਡੇ ਡੇਰੇ ਦੇ ਵਿੱਚ ਆਇਆ ਨਾ ਜੀ, ਹਾਂ ਤੇ ਮੇਰੀ ਨਜ਼ਰ ਪਈ ਆ, ਪਹਿਲਾਂ ਮੈਂ ਤੁਹਾਨੂੰ ਉੱਥੇ ਲੱਭਿਆ, ਤੁਸੀਂ ਹੈ ਨਹੀਂ ਸੀਗੇ। ਮੈਂ ਇੱਧਰ ਕੋਠੇ 'ਚ ਵੀ ਗਿਆ, ਇੱਧਰ ਉੱਧਰ ਦੇਖਿਆ, ਫਿਰ ਮੈਂ ਉੱਥੇ ਇੱਕ ਖੋਤੀ ਖੜੀ ਦੇਖੀ ਆ। ਇਹ ਕੀ ਹੁਣ ਉਹ ਖੋਤੇ ਵਾਲੀ ਗੱਲ ਤੋਂ ਹੁਣ ਖੋਤੀ ਲੈ ਲਈ? ਪਰ ਨਹੀਂ ਯਾਰ, ਬਹੁਤ ਤੰਗ ਕੀਤਾ ਹੈ ਨਾ ਇਹ ਨਾ। ਅਸੀਂ ਕੰਧਾਂ ਕਰਾਈਆਂ ਸੀ ਆਲੇ ਦੁਆਲੇ ਵੀ ਸਾਰਾ ਨੁਕਸਾਨ ਨਾ ਹੋਵੇ। ਹਾਂ, ਇੱਕ ਦੋ ਜਗ੍ਹਾ ਤੇ ਨਾ ਕੰਧਾਂ ਉਹ ਬਾਰਿਸ਼ਾਂ ਦੀ ਵਜ੍ਹਾ ਤੋਂ ਗਈਆਂ ਟੁੱਟ। ਹੁਣ ਇਹ ਨਾ ਕੁਛ ਜਾਨਵਰ ਆ ਜਿਹੜੇ ਕਿ ਨਾ ਇਹ ਬਾਰ-ਬਾਰ ਆਉਂਦੇ। ਇਹ ਖੋਤੀ ਜਿਹੜੀ ਹੈ ਨਾ, ਇਹ ਸਾਡੀ ਕੋਈ ਕਨਾਲ ਸਾਰੀ ਕਣਕ ਦਾ ਰਾਹ ਜਿਹੜਾ ਵਾ ਨਾ ਲੈ ਗਈ ਆ। ਇਹ ਬੰਦੇ ਐਸੇ ਆ, ਬੰਦੇ ਹੀ ਨਹੀਂ ਹੈ। ਅਸੀਂ ਪਹਿਲਾਂ ਤਾਂ ਇਹ ਸੀ ਦੜਾ ਦੜੂ ਦੇਈਦਾ ਸੀ, ਲੇਕਿਨ ਅੱਜ ਅਸੀਂ ਨਾ ਇਹਨੂੰ ਬੰਨ ਲਿਆ ਵਾ। ਹੁਣ ਅਸੀਂ ਕਹਿੰਦੇ ਕਿ ਇਹਦਾ ਸਾਨੂੰ ਇਹ ਵੀ ਨਹੀਂ ਪਤਾ ਵੀ ਹੈ ਇਹ ਦੌੜ ਜਦੋਂ ਦੜਾਓ ਪਤਾ ਨਹੀਂ ਲੱਗਦਾ ਕਿਹੜੇ ਘਰ ਦੀ ਆ। ਅੱਛਾ, ਹਾਂ, ਅੱਜ ਫਿਰ ਬੰਨਾਂਗੇ 1-2 ਦਿਨਾਂ 'ਚ, ਜਿਹੜਾ ਵੀ ਇਹਦਾ ਮਾਲਕ ਹੋਏਗਾ ਉਹ ਆ ਜਾਏਗਾ ਤੇ ਫਿਰ ਉਹਨੂੰ ਕੋਈ ਭਾਈ ਮੇਰਾ ਤਰਲਾ ਕਰਾਂਗੇ। ਹਾਂ ਕਰਾਂਗੇ ਵੀ ਯਾਰ ਜਿਹੜਾ ਵਾ ਨਾ ਵੀ ਕਿਉਂ। ਮੈਂ ਤਾਂ ਸਮਝਿਆ ਸੀਗਾ ਵੀ ਰਾਣਾ ਸਾਹਿਬ ਨੇ ਜਿਹੜਾ ਨਾ ਅੱਗੇ ਖੋਤਾ ਰੱਖਿਆ ਹੋਇਆ ਸੀ ਤੇ ਹੁਣ ਖੋਤੀ ਲੈ ਲਈ ਹੈ। ਨਹੀਂ, ਬਹੁਤ ਤੰਗ ਯਾਰ ਇਹਨਾਂ ਜਿਹੜਾ ਇਹ ਦੇਖੋ ਕਿਸੇ ਜਿਹੜਾ ਨਾ ਹੁਣ ਕਈ ਵਾਰੀ ਨਾ ਅਸੀਂ ਇਹ ਪੜ੍ਹਦੇ ਹਾਂ ਜੀ, ਉਹ ਕਿਸਾਨ ਨੇ ਨਾ ਜੀ ਉਹ ਜ਼ਖਮੀ ਕਰ ਦਿੱਤਾ, ਫਲਾਂ ਜਾਨਵਰ ਨੂੰ ਮਾਰ ਦਿੱਤਾ, ਫਲਾਂ ਕਰ ਦਿੱਤਾ। ਇਹ ਹੁਣ ਨਾ ਯਾਨੀ ਕਿ ਇਹ ਅਸਲ 'ਚ ਬੰਦਿਆਂ ਦੇ ਸਿਰ ਪਾੜਨੇ ਚਾਹੀਦੇ ਜਿਹੜੇ ਮਾਲਕ ਆ। ਜਾਨਵਰ ਦੇ ਤਾਂ ਨਹੀਂ। ਅਸੀਂ ਹੁਣ ਇਹਨੂੰ ਤਾਂ ਬੰਨ ਲਿਆ ਹੈ, ਇਹਨੂੰ ਪੱਠੇ ਪਾਵਾਂਗੇ, ਕੋਈ ਥੋੜੇ ਬਹੁਤੇ ਪਾਣੀ ਪੂਣੀ ਦੇਵਾਂਗੇ ਹੈ। ਲੇਕਿਨ ਇਹ ਹੈ ਕਿ ਜਿਹੜਾ ਬੰਦਾ ਆਏਗਾ ਉਹਨੂੰ ਤਾਂ ਫਿਰ ਉਹਦੀ ਤਲਾਈ ਲੱਸੀ ਜਿੰਨੀ ਮਹੱਤਵਬੰਦਾਜ਼ ਹੋ ਸਕਦੀ ਆ। ਚਲੋ, ਤੇ 2-3 ਵਾਰਨਿੰਗ ਵੀ ਜਿਹੜੀ ਆ। ਤੇ ਨਾਲੇ ਕਣਕ ਜਿਹੜੀ ਹੁੰਦੀ ਹੈ ਜੀ ਉੱਤੋਂ ਚਰ ਵੀ ਜਾਵੇ ਨਾ ਜੀ ਡੰਗਰ। ਰਾਣਾ ਸਾਹਿਬ ਲੋਕ ਤਾਂ ਬੱਕਰੀਆਂ ਚਰਾਉਂਦੇ ਆ ਤੇ ਕੋਈ ਗੱਲ ਨਹੀਂ। ਹਾਂ, ਬੱਕਰੀਆਂ ਚਰਾਉਂਦੇ ਆ, ਲੇਕਿਨ ਉਹ ਲੈਵਲ ਜਿਹੜਾ ਨਾ ਹੁੰਦਾ ਜ਼ਰਾ ਛੋਟਾ ਹੀ ਹੁੰਦੇ। ਉੱਥੇ ਇੱਕ ਫੋਟ ਵਾਲੀ ਇਹ ਹੁਣ ਕਣਕ ਜਿਹੜੀ ਆ ਨਾ ਵੱਡੀ ਹੋ ਰਹੀ ਆ ਪਾਣੀ, ਬਲਕਿ ਇਹਨੂੰ ਕੱਲ ਨੂੰ ਨਾ ਲਾਣੇ ਆ ਖਾਦ, ਕਿਉਂਕਿ ਵੈਸੇ ਨਾਲੇ ਉਹ ਬੱਕਰੀਆਂ ਤਾਂ ਉੱਤੋਂ ਖਾਂਦੀਆਂ। ਇਹ ਤਾਂ ਬੂਟਾ ਇਹ ਜਾਨਵਰ ਜ਼ੋਰ ਨਾਲ ਖਿੱਚਦੇ ਆ। ਇਹ ਉੱਥੋਂ ਉਂਝ ਨਿਸ਼ਾਨੀ ਜਿਹੜਾ ਵਾ ਨਾ, ਨਹੀਂ ਤੇ ਬੰਦੇ ਖੋਤੇ ਚਾਰਨ ਲੱਗ ਜਾਣ। ਹਾਂ ਆਹੋ, ਤਾਂ ਹੀ ਬੱਕਰੀਆਂ ਚਾਰਦੇ ਨੇ। ਹਾਂ, ਭੇਡਾਂ ਬੱਕਰੀਆਂ ਚਾਰਦੇ ਕਿਉਂਕਿ ਉਹ ਉੱਪਰੋਂ ਥੋੜਾ ਜਿਹਾ ਨਾ ਖਾਂਦੇ ਆ। ਇਹ ਤਾਂ ਬੜਾ ਨੁਕਸਾਨ ਜਿਹੜਾ। ਕਣਕ ਨੂੰ ਪਾਣੀ ਲਾਓ ਰਾਣਾ, ਕਣਕ ਨੂੰ ਪਾਣੀ ਲਾਉਂਦੇ ਆ ਦੇਖੋ ਸਾਡੇ ਭਤੀਜੇ ਨੇ ਆਲੂ ਲਾਏ ਹੋਏ ਸੀ ਹੈ, ਉਹ ਮੈਂ ਦੱਸ ਰਿਹਾ ਸੀ। ਹਾਂ, ਉਹਨੇ ਜਨਾਬ ਪਹਿਲੇ ਇੱਕ ਦਿਨ ਪਰਸੋਂ ਆਲੂ ਪੱਟ ਰਹੇ ਸੀ, ਕੱਲ ਜ਼ਮੀਨ ਲੈਵਲ ਕਰ ਰਹੇ ਸੀ, ਅੱਜ ਇਹ ਬਾਹਰੇ ਆ। ਹੁਣ ਇੱਥੇ ਨਾ ਕਰੇਲਾ ਉਹਨੇ ਨਾ ਲਾਣਾ ਵਾ। ਔਰ ਯੰਗ ਜਿਹਾ ਮੁੰਡਾ ਵਾ, ਪਰ ਕਦੇ ਬੜਾ ਅਫਸੋਸ ਹੁੰਦਾ ਵਾ ਵੀ ਉਹਨੇ ਹੁਣ ਪਹਿਲੀ ਦਫਾ ਆਲੂ ਲਾਏ ਆ। ਪਹਿਲੀ ਚੋਰੀ ਪਹਿਲਾ ਫਾਇਆ ਵਾਲਾ ਸਾਹਿਬ 2 ਲੱਖ ਰੁਪਈਆ ਕਹਿੰਦਾ ਘਟ ਗਿਆ 2 ਕਿੱਲਿਆਂ ਚ, ਲੱਖ ਰੁਪਈਆ ਕਿੱਲੇ। ਚਲੋ ਮੈਂ ਜ਼ਿਮੀਦਾਰ ਦਾ ਤਾਂ ਜੀ ਇੱਥੇ ਇਹੋ ਜਿਹਾ ਹਿਸਾਬ ਆ। ਹੁਣ ਬੀਜ ਚਲੋ ਆ ਮੈਂ ਲੈ ਕੇ ਆਇਆ ਤੁਹਾਡੇ ਸਾਹਮਣੇ ਵੀ ਕਿੰਨਾ ਮਹਿੰਗਾ ਬੀਜ ਆ। ਹਾਂ, ਮੱਕੀ ਦਾ ਹੁਣ ਦੇਖੋ ਨਾ ਇੱਕ ਵੱਡਾ ਹਿੱਸਾ ਜਿਹੜਾ ਨਾ ਇਹ ਬੀਜ ਵਾਲੀ। ਅੱਛਾ ਨਾ ਇਹ ਜਿਹੜਾ ਨਾ ਅਸੀਂ ਫਸ ਗਏ ਆ ਜਿਸ ਤਰ੍ਹਾਂ ਉਹ ਕਿਸ਼ਤਾਂ ਤੇ ਨਹੀਂ ਦੇ ਦਿੰਦੇ ਟਰੱਕ ਤੇ, ਉਹ ਸਾਰਾ ਬੰਦਾ ਕੰਮ ਕਰੀ ਜਾਂਦਾ, ਉਹ ਸਾਰਾ ਭੋਲੇ ਉਹਨਾਂ ਨੇ ਇੰਨੇ ਪੈਸਿਆਂ ਤੇ ਲਾਏ ਹੁੰਦੇ ਵੀ ਉਹਨਾਂ ਦੀ ਬੰਦਾ ਦਿਹਾੜੀ ਕਰ ਰਿਹਾ ਹੁੰਦਾ। ਇਹ ਨਾ ਕਿਸਾਨ ਵੀ ਨਾ ਹੁਣ ਕੰਪਨੀਆਂ ਦੀ ਦਿਹਾੜੀਆਂ ਤੇ ਆ। ਇਹ ਬੀਜ ਵਾਲੀਆਂ ਕੰਪਨੀਆਂ ਵਾ, ਖਾਦ ਵਾਲੀਆਂ ਕੰਪਨੀਆਂ ਵਾ, ਪੈਸਟੀਸਾਈਡ ਵਾਲੀਆਂ ਆਈਆਂ। ਅੱਛਾ, ਉਹਨਾਂ ਦਾ ਸ਼ੇਅਰ ਨਾ ਵਧੀ ਜਾ ਰਿਹਾ ਵਾ। ਹੁਣ 20 ਸਾਲ ਪਹਿਲੇ ਨਾ ਆਲੂ ਦਾ ਰੇਟ ਹੁਣ ਉਸ ਤੋਂ ਡਬਲ ਆ 20 ਸਾਲ ਚ ਹੈ। ਤੇ ਜਿਹੜੀ ਖਾਦ ਆ 30 ਗੁਣਾ ਮਹਿੰਗੀ ਹੋ ਗਈ ਆ ਹੈ। ਹੁਣ ਮੱਕੀ ਵਾਲੇ ਸਿਲਸਿਲੇ ਚ ਬੀਜ ਜਿਹੜਾ ਨਾ ਇਹ ਐਵੇਂ 5-7 ਹਜ਼ਾਰ ਰੁਪਈਏ ਸੀ, ਜਿਹੜਾ 25,000 ਤੇ ਨਾ ਚਲਾ ਗਿਆ ਵਾ 5 ਗੁਣਾ ਯਾਨੀ ਕਿ। ਔਰ ਫਿਰ ਇੱਕ ਹੋਰ ਆ, ਉਹ ਜਿਹੜੀ ਤੁਸੀਂ ਇੱਕ ਦਿਨ ਗੱਲ ਕਰ ਰਹੇ ਸੀ ਕਿ ਵੀ ਉਹ ਅਗਰ ਕੋਈ ਇੱਕ ਕੰਪਨੀ 2-3 ਕੰਪਨੀਆਂ ਹੈ, ਇੱਕ ਕੰਪਨੀ ਚਾਹਵੇ ਤੇ 5-7 ਮੁਲਕਾਂ ਦੀ ਮੀਸ਼ਤ ਦਾ ਬੇੜਾ ਪਾ ਦੇਵੇ, ਕਦੇ ਬੀਜ ਨਹੀਂ। ਕੋਈ ਸ਼ੱਕ ਨਹੀਂ ਹੈਗਾ ਹੈ, ਕੋਈ ਸ਼ੱਕ ਵੀ ਯਾਨੀ ਕਿ ਤੁਸੀਂ ਦੇਖੋ ਕੋਈ ਸੈਕੰਡ ਆਪਸ਼ਨ ਹੀ ਨਹੀਂ ਹੈ ਲੋਕਾਂ ਕੋਲ ਕਿ ਕੀ ਕਰਨਾ ਕੀ ਨਹੀਂ ਕਰਨਾ। ਇਹ ਬੀਜਾਂ ਵਾਲੇ ਸਿਲਸਿਲੇ ਫਿਰ ਉਹਨਾਂ ਦਾ ਜਿੰਨਾ ਰੇਟ ਆ ਹੈ, ਕੁਛ ਉਹ ਕੰਪਨੀਆਂ ਕਰਦੀਆਂ, ਕੁਛ ਫਿਰ ਸਾਡੇ ਜਿਹੜੇ ਅੱਗੇ। ਰਾਣਾ ਸਾਹਿਬ ਵਜ੍ਹਾ ਪਤਾ ਕੀ ਆ ਅਸਲ ਦੇ ਵਿੱਚ, ਜਿਹੜਾ ਬੀਜ ਅਸੀਂ ਪਸੰਦ ਕਰਨ ਲੱਗ ਜਾਂਦੇ ਹਾਂ। ਹੁਣ ਦੇਖੋ ਨਾ ਜੀ ਵੀ 63 21 63 17 63 21 63 17 ਹਾਂ, ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ। ਹੁਣ ਜਦੋਂ ਕਿਸੇ ਬੰਦੇ ਨੂੰ ਵੀ ਰਾਣਾ ਸਾਹਿਬ ਐਡਵਾਂਸ ਸਪਲਾਈ ਵਾਲਾ ਕਸੂਰ ਦੁੱਖ ਦੀ ਰਗ ਦਾ ਪਤਾ ਚੱਲ ਜੇ, ਉਹ ਤਾਂ ਫਿਰ ਉੱਥੇ ਫਿਰ ਗੁੱਠਾ ਤਾਂ ਉਹ ਰੱਖ ਕੇ ਰੱਖਦਾ ਵੀ ਇੱਥੋਂ ਇਹ ਪਟੀਜੇ ਕੋਈ ਨਾ। ਇਹੀ ਹਿਸਾਬ ਕਿਤਾਬ ਆ ਜੀ। ਤੇ ਰਾਣਾ ਸਾਹਿਬ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਉੱਥੇ ਆਲੂ ਗੋਸ਼ਤ ਪਕਾਇਆ ਨਾ, ਉਹਦੇ ਵਿੱਚ ਅੰਜਮ ਸਰੋਇਆ ਸਾਹਿਬ ਨੇ ਇੱਕ ਗੱਲ ਕੀਤੀ ਸੀ ਤਰਪੈਣੀ।
ਤੇ ਉਹ ਲਫ਼ਜ਼ ਹੁਣ ਕਮੈਂਟਾਂ 'ਚ ਵੀ ਪੜ ਲਿਆ ਹੋਣਾ ਤੁਸੀਂ ਕਿ ਉਹ ਲਫ਼ਜ਼ ਹੈਗਾ ਆ ਤਰਵੈਣੀ। ਹਾਂ ਤਰਵੈਣੀ। ਹਾਂ ਤੇ ਚੜ੍ਹਦੇ ਪੰਜਾਬ ਤੋਂ ਸਾਨੂੰ ਇੱਕ ਮੁੰਡਾ ਬਾਹਰੋਂ ਵੀ ਸਾਨੂੰ ਇੱਕ ਵੀਰ ਨੇ ਮੈਨੂੰ ਫੋਨ ਕੀਤਾ। ਆ ਉਹਨਾਂ ਨੇ ਕਰੈਕਸ਼ਨ ਵੀ ਕੀਤੀ, ਉਹਨਾਂ ਨੇ ਕਿਹਾ ਕਿ ਦਰਖਤ ਜਿਹੜਾ ਤੀਸਰਾ ਨਿੰਬ ਦਾ ਵਾ। ਹਾਂ ਨਿੰਬ, ਬੋੜ ਤੇ ਪਿੱਪਲ, ਹਾਂ ਵੀ ਇਹ ਤਿੰਨੇ ਜਿਹੜੇ ਬੂਟੇ ਆ ਨਾ, ਹਾਂ ਇਹ ਤਿੰਨੇ ਬੂਟੇ ਦਵਾ ਦਾਰੂ ਦੇ ਕੰਮ ਆਉਣ ਵਾਲੇ ਬੂਟੇ ਆ। ਤੇ ਨਾਲੇ ਨਿੰਬ ਵੈਸੇ ਵੀ ਮਾਦਾ ਸਹੀ ਗਿਣਿਆ ਕੀਤੀ ਜਾਂਦਾ ਸਰੋਇਆ ਸਾਹਿਬ ਨੇ। ਹਾਂ ਲਫ਼ਜ਼ ਦਾ ਤਾਂ ਘੱਟਾ ਵਾਧਾ ਹੋ ਸਕਦਾ, ਲਫ਼ਜ਼ ਤਰਪੈਣੀ ਨਾ ਹੋਇਆ ਤਰਵੈਣੀ ਹੋ ਗਿਆ, ਤਰਵੈਣੀ ਹੋ ਗਿਆ। ਤੇ ਬਾਕੀ ਗੱਲ ਉਹ ਠੀਕ ਸੀਗੀ ਜੀ ਸਰੋਇਆ ਸਾਹਿਬ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਤੇ ਲਓ ਜੀ ਆ ਸੀਗਾ ਜੀ ਅੱਜ ਦਾ ਸਾਡਾ ਵਲੌਗ, ਜਿਹਦੇ ਵਿੱਚ ਬੜੀ ਸੋਹਣੀ ਗੱਲ ਹੋ ਗਈ। ਆਹੀ ਤਾਂ ਗੱਲ ਆ ਵੀ ਰਾਣਾ ਸਾਹਿਬ ਦੇ ਕੋਲੋਂ ਜਦੋਂ ਸੁਣਨ ਨੂੰ ਇਦਾਂ ਦੀ ਗੱਲ, ਹੁਣ ਦੇਖੋ ਨਾ, ਅਗਰ ਜੇ ਇਹ ਮੁੰਡੇ ਖੁੰਡੇ ਹੁੰਦੇ ਤੇ ਅੱਜ ਗੱਲ ਨਾ ਸੋਸ਼ਲ ਮੀਡੀਆ ਦੇ ਉੱਤੇ, ਨੈਟ ਦੇ ਉੱਤੇ ਚੜੀ ਹੋਣੀ ਸੀਗੀ ਵੀ ਇੱਕ ਜਿਹੜਾ ਨਾ ਛੋਟਾ ਜਿਹਾ ਮੁੰਡਾ ਖੇਤਾਂ ਦੇ ਵਿੱਚ ਬਹਿ ਕੇ ਜਨਾਬ ਕਿਤਾਬਾਂ ਪੜ੍ਹਦਾ ਹੈ। ਅੱਛਾ ਦੇਖ ਲੈ ਨਾ, ਇੱਥੇ ਹੁਣ 300 ਰੁਪਏ ਦੀ ਕਿਤਾਬਾਂ ਵਾ, ਅਸੀਂ ਕਈਆਂ ਨੇ ਰੋਣਾ ਰੋਨੇ ਆ ਕਿ ਯਾਰ ਕਿਤਾਬਾਂ ਮਹਿੰਗੀਆਂ ਬਹੁਤ ਆ ਹੈ। ਘਰ ਯਾਨੀ ਕਿ ਡਾਕ ਦੇ ਜ਼ਰੀਏ ਹੁਣ ਇਹ ਵੀ ਨਹੀਂ ਹੈ ਕਿ ਜਾਓ। ਰਾਣਾ ਸਾਹਿਬ ਗੱਲ ਕਿਤਾਬ ਮਹਿੰਗੀ ਸਸਤੀ ਦੀ ਨਹੀਂ ਹੈਗੀ, ਗੱਲ ਹੈਗੀ ਆ ਇੱਕ ਤਰਜੀਹਾਤ ਹੋ ਗਈ। ਦੂਜਾ ਪਤਾ ਕੀ ਹੋ ਗਿਆ, ਹੁਣ ਕਿਤਾਬਾਂ ਲੋਕ ਸੁਣਦੇ ਆ। ਹਾਂ ਆਡੀਓ ਬੁੱਕ ਜ਼ਿਆਦਾ ਟਾਈਮ ਨਹੀਂ ਨਾ ਹੈ ਲੋਕਾਂ ਕੋਲ ਟਾਈਮ। ਦੇਖੋ ਨਾ, ਮੈਂ ਆਪਣਾ ਇੱਕ ਕੰਮ ਵੀ ਕਰ ਰਿਹਾ, ਮੈਂ ਪੱਠੇ ਵੱਢ ਰਿਹਾ, ਨਾਲ ਮੈਂ ਇੱਕ ਕਿਤਾਬ ਵੀ, ਤੁਸੀਂ ਪੜ੍ਹ ਰਹੇ ਆ ਨਾ ਇੱਥੇ ਬੈਠੇ। ਹਾਂ ਹੈ ਨਹੀਂ ਇਹ ਆਵਾਜ਼ ਸੁਣ ਵੀ ਸਕਦਾ। ਹਾਂ ਬਹੁਤ ਸਾਰੇ, ਜੇ ਬਲਕਿ ਇੱਕ ਬੜਾ ਤਕੜੀ ਵੈਬਸਾਈਟ ਆ ਕੁਕੂ FM, ਉਹਦੇ ਤੇ ਬੜੀਆਂ ਯਾਨੀ ਕਿ ਜਿਹੜੀਆਂ ਨਾ ਇੱਕ ਕਿਸਮ ਦੀਆਂ। ਹਾਂਜੀ ਬਸ ਮਾਡਲ ਬਦਲ ਗਿਆ ਜੀ, ਕਿਤਾਬਾਂ ਦੀ ਕਦਰ ਕੋਈ ਨਹੀਂ ਘਟੀ ਹੈਗੀ। ਕਿਤਾਬਾਂ ਲੋਕ, ਹੁਣ ਅਸੀਂ ਵੀਡੀਓ ਅੱਗੇ ਕੀਤੀ ਆ, ਦੇਖੋ ਮੈਂ ਇਹ ਨਹੀਂ ਕਹਿੰਦਾ ਹੁੰਦਾ, ਮੈਂ ਅੱਗੇ ਵੀ ਇਹ ਗੱਲ ਕੀਤੀ ਆ ਵੀ ਇਹ ਵੀਡੀਓ ਸਾਨੂੰ ਵੀ ਪਤਾ ਹੁੰਦਾ ਵੀ ਇਹ ਵੀਡੀਓ ਕੋਈ ਬਹੁਤੀਆਂ ਚੱਲਣ ਵਾਲੀਆਂ ਜਾਂ ਵਾਇਰਲ ਹੋਣ ਵਾਲੀਆਂ ਨਹੀਂ, ਇਹ ਬਲਕਿ ਸਾਡੀਆਂ ਰੁਟੀਨ ਵਾਲੀ ਵੀਡੀਓ ਤਾਂ ਅੱਧੀਆਂ ਚੱਲਦੀਆਂ ਵਾ। ਹਾਂ ਤੇ ਪਰ ਸਾਨੂੰ ਰਾਣਾ ਸਾਹਿਬ ਨੂੰ ਪਸੰਦ ਆ ਤੇ ਮੈਨੂੰ ਵੀ ਪਸੰਦ ਆ। ਦੇਖੋ ਬੇਲੀ ਉਹੀ ਹੁੰਦਾ, ਕਹਿੰਦੇ ਜਿੱਦਾਂ ਦਾ ਹੁੰਦਾ। ਹੁਣ ਉਹ ਮੈਂ ਐਡਾ ਪੜ੍ਹਿਆ ਲਿਖਿਆ ਤਾਂ ਕੋਈ ਨਹੀਂ ਹੈਗਾ, ਪਰ ਉਹ ਰਾਣਾ ਸਾਹਿਬ ਤੋਂ ਮੈਨੂੰ ਉਹ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਵੀ ਫੜਦਾ, ਤੇ ਨਾਲ ਵਾਲੇ ਦੀ ਕਹਿੰਦੇ ਆ ਉਹ ਕਦਰ ਵੀ ਵੱਧ, ਇਹਨਾਂ ਦੇ ਨਾਲ ਮੇਰੀ ਵੀ ਕਦਰ ਜਿਹੜੀ ਆ ਨਹੀਂ ਫਿਰ ਉਹ ਬਣ ਗਈ ਹੋਈ ਆ। ਹਾਂ ਤੂੰ ਕਦਰ ਵਾਲਾ ਬੰਦਾ ਵਾਂ ਭਾਈ। ਹੈ ਅਸੀਂ ਤਾਂ ਹੈ ਆ ਇਸ ਤਰ੍ਹਾਂ ਇੱਕ ਕਿਸਮ ਦਾ ਟਰਾਲੀ, ਤੂੰ ਟਰੈਕਟਰ ਨਾਲ ਜਿੱਥੇ ਖਿੱਚ, ਜਿੱਥੇ ਸਾਨੂੰ ਲੈ ਜਾਏ ਹੈ ਚਲੇ ਜਾਂਦੇ ਆ। ਹੈ ਕੰਮ ਦਾ ਤਾਂ ਬੰਦਾ ਤੂੰ ਆ। ਚਲੋ ਇਹ ਤੁਹਾਡੀ ਆਲਾ ਜ਼ਰਫੀ ਹੈ ਜੀ। ਤੇ ਬਸ ਠੀਕ ਆ ਜੀ, ਇਹੀ ਸੀਗੀ ਜਿਹੜੀ ਛੋਟੀ ਜਿਹੀ ਵੀਡੀਓ ਅਸੀਂ ਤੁਹਾਡੇ ਤੱਕ ਅੱਜ ਦੀ ਪਹੁੰਚਾਤੀ ਆ। ਹੁਣ ਮੈਂ ਜਾਣਾ ਡੇਰੇ। 2 ਦਿਨਾਂ ਦੀ ਅਸੀਂ ਟੈਨਸ਼ਨ ਪੱਠਿਆਂ ਜਿਹੜੀ ਸੁੱਕੇ ਦੀ ਨਾ ਉਹ ਖਤਮ ਕਰ ਲਈ ਆ, ਤੇ 2 ਦਿਨਾਂ ਚ ਅਸੀਂ ਹੁਣ ਅਗਲਾ ਜਿਹੜਾ ਉਹ ਉਧਰਲਾ ਕੰਮ ਇਹਨਾਂ ਦਾ ਕੋਈ 100 ਡੇਜ਼ ਵਾਲਾ, ਹਾਂ ਉਹ ਇੱਕ ਡੇਜ਼ ਮਿਸਿੰਗ, 2 ਡੇਜ਼ ਮਿਸਿੰਗ ਕਰ ਦਾਂਗੇ ਜੀ। ਕੱਲ ਆਲੂ ਗੋਸ਼ਤ ਲੈ, ਅੱਜ ਇਹਨਾਂ ਨੂੰ ਆਪਣਾ ਦੂਜਾ ਕੰਮ ਪੈ ਗਿਆ। ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਉਹ ਛੁੱਟੀ ਵਾਲਾ ਵਧਾ ਲਓ, 12 ਦਿਨ ਤੁਹਾਨੂੰ ਸਿਖਿਆ। ਨਾਲੇ ਉਹ ਸਾਡੇ ਇੱਕ ਬੰਦਾ ਜਿਹੜਾ ਉਹਨੂੰ ਕੰਮ ਪੈ ਗਿਆ। ਹੁਣ ਅਬਾਸ ਨੇ ਪਹਿਲਾਂ ਉਧਰੋਂ ਕਮਾਦ ਲੈ ਕੇ ਆਇਆ ਵਾ, ਹੁਣ ਪੱਠੇ ਕੀਤੇ ਆ। ਹੁਣ ਵੈਸੇ ਫਿਰ ਵੀ ਇੱਕ ਹੁਣ ਸਾਡੀ ਕੈਮਰਾਮੈਨ ਨਹੀਂ ਕਰ ਰਿਹਾ। ਹਾਂ ਹੁਣ ਮੈਂ ਕਹਿੰਦਾ ਵੀ ਮੈਂ ਤਾਂ ਜੀ ਸੋਚ ਲਈਏ ਗੱਲ ਵੀ ਚੁੱਪ ਕਰਕੇ ਅਬਾਸ ਕੋਲੋਂ ਵੀਡੀਓ ਬਣਵਾਇਆ ਕਰੂੰਗਾ। ਹਾਂ ਹਾਂ ਬਿਲਕੁਲ ਠੀਕ ਨਹੀਂ, ਬਿਲਕੁਲ ਜਿੱਧਰ ਨੂੰ ਗਏ ਨਾਲ ਰੱਖ ਲਿਆ। ਹਾਂ ਨਹੀਂ ਅਬਾਸ ਬਹੁਤ ਜਿਹੜਾ ਨਾ, ਅਬਾਸ ਕੁੱਕ ਵੀ ਬੜਾ ਚੰਗਾ। ਹਾਂ ਤੇ ਅਬਾਸ ਨੇ ਕੋਈ ਕਿਸੇ ਕੰਮ ਤੋਂ ਨਾ ਨਹੀਂ ਕਰਦਾ। ਅਰ ਫਿਰ ਇੱਕ ਰਾਣਾ ਸਾਹਿਬ ਗੱਲ ਸੁਣ ਲਓ, ਮੇਰਾ ਬੰਦਿਆਂ ਨੇ ਨਾ ਆਲੂ ਸ਼ੋਰਾ ਦੇਖ ਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਲਣ ਮੇਰਾ ਬੜਾ ਵਧੀਆ ਬਣਿਆ। ਹਾਂ ਸ਼ਕਲੀ ਦੱਸ ਰਹੀ ਸੀ। ਹੈ ਸ਼ਕਲੀ ਦੱਸ ਰਹੀ ਸੀ। ਹਾਂਜੀ ਚਲੋ ਜੀ ਠੀਕ ਆ ਜੀ। ਮੈਂ ਰਾਤੀ ਰੋਟੀ ਕੋਈ ਨਹੀਂ ਖਾਧੀ। ਅੱਛਾ ਮੈਂ ਵੀ ਕੋਈ ਨਹੀਂ ਖਾਧੀ ਰੋਟੀ, ਫਿਰ ਕਿਆ ਖਾਣੀ ਸੀ? 4 ਵਜੇ ਤਾਂ ਰੋਟੀ ਖਾਈ ਸੀ। ਲਓ ਜੀ ਹੁਣ ਮੈਨੂੰ ਰਾਣਾ ਖਾਲਦ ਮਕਬੂਲ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦੇ ਦਿਓ ਇਜਾਜ਼ਤ। ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸੀਂ ਵੀ ਅਗਰ ਇਹ ਚਾਹੁੰਦੇ ਆ ਵੀ ਇਦਾਂ ਦੀ ਕੋਈ ਸੋਹਣੀਆਂ ਗੱਲਾਂ ਅਸਲਮ ਖਾਨ ਵਕਾਰ ਸਾਹਿਬ ਦੀ ਸੁਣੀਏ, ਕਿਤਾਬੀ ਗੱਲਾਂ, ਇਹ ਗੱਲਾਂ ਕਿਤਾਬੀ ਹੈ, ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਚੰਗੀ ਲੱਗੀ ਅੱਗੇ ਪੜ੍ਹਨ ਵਾਲੇ ਸੁਣਨ ਵਾਲੇ ਜਿਹੜੇ ਕੋਈ ਇਹੋ ਜਿਹੀ ਗੱਲਾਂ ਦੇ ਸ਼ੌਕੀਨ ਬੰਦੇ ਹੁੰਦੇ ਆ ਨਾ, ਇਹ ਸ਼ੌਂਕੀ ਕੋਈ ਹੁੰਦੇ, ਜਿੱਦਾਂ ਸ਼ੌਂਕੀ ਕਬੂਤਰਾਂ ਦੇ ਹੁੰਦੇ, ਇਹ ਕੋਈ ਹੁੰਦਾ ਜੀ। ਤੇ ਅੱਗੇ ਉਹਨਾਂ ਨੂੰ ਤੱਕ ਜ਼ਰੂਰ ਪਹੁੰਚਾਇਓ। ਆਖਰ ਦੇ ਉੱਤੇ ਉਹੀ ਨਾਰਾ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ, ਦੁਆਵਾਂ ਦੇ ਵਿੱਚ ਯਾਦ ਰੱਖਿਓ ਜੀ। ਰੱਬ ਰੱਖ।